ਹਾਈ ਕੋਰਟ ਕੋਈ ਨਹੀਂ ਹੁੰਦਾ ਇਹ ਦੱਸਣ ਵਾਲਾ ਵੀ ਸਾਡੇ ਖਿੱਤੇ ਦੀ ਯੂਨੀਵਰਸਿਟੀ ਕਿਵੇਂ ਖੋਈ ਜਾਊਗੀ। ਕੋਰਟ ਦੇ ਵਿੱਚ ਕੇਸ ਤਾਂ ਇਹ ਲੱਗਿਆ ਸੀਗਾ ਵੀ ਉਮਰ ਆ ਜਿਹੜੀ ਉਹ 60 ਤੋਂ 65 ਕੀਤੀ ਜਾਵੇ, 7ਵਾਂ ਪੇ ਕਮਿਸ਼ਨ ਲਾਗੂ ਕਰਾਇਆ ਜਾਵੇ, ਤੇ ਉਹ ਬਿਆਨ ਇਸ ਤਰ੍ਹਾਂ ਦੇ ਦੇ ਰਿਹਾ ਵੀ ਯੂਨੀਵਰਸਿਟੀ ਨੂੰ ਹੀ ਆ ਜਿਹੜਾ ਕੇਂਦਰ ਆਪਦੇ ਹੱਥ ਦੇ ਵਿੱਚ ਲੈ ਲਵੇ। ਹਾਈ ਕੋਰਟ ਜਾਂ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਅਦਾਰੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਆਪਦੇ ਫੈਸਲੇ ਲਾਗੂ ਕਰਾਉਣ ਦੇ ਲਈ ਵਰਤ ਰਹੀ ਹੈ। ਸਾਡੇ ਤੋਂ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ, ਅਸੀਂ ਚੁੱਪ ਕਰਕੇ ਬੈਠੇ ਰਹੇ, ਸਾਡੇ ਪਾਣੀ ਖੋਲੇ, ਸਾਡੀ ਰਾਜਧਾਨੀ ਦੇ ਵਿੱਚੋਂ ਸਾਡੀ ਸਿਟਕੋ ਵਿੱਚੋਂ BBMB ਵਿੱਚੋਂ ਨੁਮਾਇੰਦਗੀ ਖਤਮ ਕਰਤੀ। ਹੁਣ ਯੂਨੀਵਰਸਿਟੀ ਦੀ ਵਾਰੀ ਹੈ, ਅਸੀਂ ਕੁਝ ਵਿਸ਼ੇ ਦੇਵਾਂਗੇ ਰਾਸ਼ਟਰਵਾਦ ਦੇ ਉੱਤੇ, ਉਹਨਾਂ ਉੱਤੇ ਰਿਸਰਚ ਕੀਤੀ ਜਾਵੇ। ਹੁਣ ਇਹ ਰਾਸ਼ਟਰਵਾਦ ਦੇ ਵਿਸ਼ੇ ਉੱਤੇ ਦੀ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਕਿਤੇ ਵੀ ਕੋਈ ਕੌਮਾਂ, ਕੋਈ ਖਿੱਤੇ, ਕੋਈ ਲੋਕ ਆਪਦੀਆਂ ਬੋਲੀਆਂ ਭਾਸ਼ਾਵਾਂ ਆਪਦੀਆਂ ਕੌਮਾਂ ਨੂੰ ਲੈ ਕੇ ਕੋਈ ਗੱਲ ਬੋਲ ਰਹੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਬੋਲਾਂਗੇ ਵੀ ਇੱਕ ਜਿਹੜਾ ਹਿੰਦੀ ਹਿੰਦੁਸਤਾਨ ਦਾ ਨਾਅਰਾ ਦੇ ਰਹੇ ਹਾਂ ਵੀ ਉਹਦੇ ਹੱਕ ਦੇ ਵਿੱਚ ਹੀ ਉਸੇ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਜਿਵੇਂ ਬਾਲੀਵੁੱਡ ਆਪਦੇ ਹੱਥ ਦੇ ਵਿੱਚ ਕਰ ਲਿਆ, ਜਿਵੇਂ ਮੀਡੀਆ ਚੈਨਲ ਸਾਰੇ ਆਪਦੇ ਹੱਥ ਦੇ ਵਿੱਚ ਹਿੰਦੀ ਬੋਲਦੇ ਕਰ ਲਿਓ। ਕੋਈ ਮਾੜੀ ਮੋਟੀ ਯੂਨੀਵਰਸਿਟੀ ਨਹੀਂ ਹੈਗੀ, ਪੰਜਾਬ ਦੀ ਇੱਕ ਬੜੀ ਮਤਲਬ ਹੈਰੀਟੇਜ ਤੇ ਲੈਗੇਸੀ ਵਾਲੀ ਯੂਨੀਵਰਸਿਟੀ ਆ। ਪੰਜਾਬ ਦੀ ਜ਼ਮੀਨ ਜਿਹੜੀ ਉਹਦੇ ਤੇ ਬਣਾਈ ਹੋਈ ਆ, ਜਿਹਦੇ ਤੇ ਸੈਂਟਰ ਡਾਕਾ ਮਾਰਨ ਜਾ ਰਹੀ ਹੈ। ਤੇ ਇਹ ਗੱਲ ਕਰਨ ਤੋਂ ਬੜੀ ਦੁਨੀਆ ਡਰਦੀ ਆ ਵੀ ਜੁਡੀਸ਼ਰੀ ਨੂੰ ਆਪਾਂ ਕਿਵੇਂ ਸਵਾਲ ਕਰ ਸਕਦੇ ਹਾਂ। ਜੁਡੀਸ਼ਰੀ ਵੀ ਇੱਕ ਪਾਰਟ ਹੈ ਡੈਮੋਕ੍ਰੇਸੀ ਦਾ। ਚੈੱਕ ਐਂਡ ਬੈਲੈਂਸ ਕਰਨ ਵਾਸਤੇ ਜਿਵੇਂ ਜੁਡੀਸ਼ਰੀ ਰੱਖੀ ਹੋਈ ਆ ਸੈਂਟਰ ਨੂੰ, ਉਵੇਂ ਲੋਕ ਹੈਗੇ ਨੇ ਇਹਨਾਂ ਨੂੰ ਵੀ। ਕਿ ਪੰਜਾਬ ਕੈਪੇਬਲ ਨਹੀਂ ਰਿਹਾ। ਪੰਜਾਬ ਦੇ ਵਿੱਚ ਜਿਹੜਾ ਫਿਜ਼ੀਕਲ ਡਿਫਿਸਟ ਚੱਲ ਰਿਹਾ ਹੈ, ਇੱਕ ਬਹੁਤ ਵੱਡਾ ਕਰਜ਼ੇਦਾਰ ਪੰਜਾਬ ਹੋ ਗਿਆ ਹੈ। ਤੇ ਪੰਜਾਬ ਦੀ ਤੁਲਨਾ ਵੀ ਇਵਨ ਇੱਕ ਮੇਰੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਰ ਦੱਸ ਰਹੇ ਸੀ ਕਿ ਇੱਕ ਵੇਨ ਦੀ ਰਿਪੋਰਟ ਆਈ ਹੈ ਕਿ ਇਹਦੀ ਤੁਲਨਾ ਜਿਹੜੀ ਹੈ ਸ਼੍ਰੀਲੰਕਾ ਨਾਲ ਕੀਤੀ ਜਾ ਰਹੀ ਹੈ। ਇਸਦੀ ਇਕਨੋਮੀ ਇੰਨੀ ਡਗਮਗਾ ਗਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ। ਕਿਸੇ ਸਮੇਂ ਇਹ ਪੰਜਾਬ ਦੀ ਹਿੱਕ ਦੇ ਉੱਪਰ ਜਿਹੜਾ ਕਹਿ ਸਕਦੇ ਹਾਂ ਕਿ ਵਸੀ ਹੋਈ ਇਹ ਧਰਤੀ ਸੀ। ਇੱਥੇ ਪੰਜਾਬ ਦੇ ਪਿੰਡ ਹੋਇਆ ਕਰਦੇ ਸੀ, ਪਰ ਪੰਜਾਬ ਦੇ ਉਹਨਾਂ ਪਿੰਡਾਂ ਨੂੰ ਉਜਾੜ ਕੇ ਤਾਂ ਕਿਤੇ ਨਾ ਕਿਤੇ ਜਿਹੜਾ ਸੀ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ, ਚੰਡੀਗੜ੍ਹ ਬਣਾ ਦਿੱਤਾ ਗਿਆ। ਪਰ ਮੌਜੂਦਾ ਸਮੇਂ ਦੇ ਵਿੱਚ ਵੀ ਕੇਂਦਰ ਸਰਕਾਰ ਦੇ ਵੱਲੋਂ ਜਾਂ ਜਿਹੜਾ ਭਾਰਤੀ ਤੰਤਰ ਹੈ ਉਹਦੇ ਵੱਲੋਂ ਕਿਤੇ ਨਾ ਕਿਤੇ ਜਿਹੜੀਆਂ ਪੰਜਾਬ ਦੀਆਂ ਅਨਮੋਲੀ ਵਿਰਾਸਤਾਂ ਨੇ ਉਹਨਾਂ ਨੂੰ ਖੋਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਪਿਛਲੇ ਦਿਨੀ ਹਾਈ ਕੋਰਟ ਦਾ ਇੱਕ ਫਰਮਾਨ ਜਾਰੀ ਹੁੰਦਾ ਹੈ ਜਿਹਦੇ ਵਿੱਚ ਗ੍ਰਹਿ ਮੰਤਰਾਲੇ ਨੂੰ ਇੱਕ ਹੁਕਮ ਕੀਤਾ ਜਾਂਦਾ ਹੈ ਕਿ ਵਿਚਾਰ ਚਰਚਾ ਕੀਤੀ ਜਾਵੇ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉਹ ਕੇਂਦਰ ਦੇ ਅਧੀਨ ਕਿਸ ਤਰ੍ਹਾਂ ਲੈ ਕੇ ਆਉਣੀ, ਉਹਦਾ ਕੇਂਦਰੀਕਰਨ ਕਿਵੇਂ ਕਰਨਾ ਹੈ। ਤਾਂ ਅੱਜ ਪੰਜਾਬ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ, ਵਿਦਿਆਰਥੀ ਜਥੇਬੰਦੀਆਂ ਨੇ, ਉਹਨਾਂ ਦੇ ਵੱਲੋਂ ਇੱਕ ਵਾਰਤਾਲਾਪ ਵੀ ਕੀਤਾ ਗਿਆ ਹੈ। ਇੱਥੇ ਇੱਕ ਸੈਮੀਨਾਰ ਵੀ ਕੀਤਾ ਗਿਆ ਹੈ, ਲੋਕਾਂ ਦੇ ਨਾਲ, ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸਾਡੇ ਨਾਲ ਲਲਕਾਰ ਜਥੇਬੰਦੀ ਤੋਂ ਅਮਨ ਹੈ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਸਭ ਤੋਂ ਪਹਿਲਾਂ ਅਮਨ, ਮੈਂ ਜਾਣਨਾ ਚਾਹੁੰਦਾ ਕਿ ਜਿਹੜਾ ਹਾਈ ਕੋਰਟ ਦੇ ਵੱਲੋਂ ਫਰਮਾਨ ਆਇਆ ਕੇਂਦਰੀਕਰਨ ਕਰਨ ਦਾ ਪੰਜਾਬ ਯੂਨੀਵਰਸਿਟੀ ਨੂੰ, ਤਾਂ ਇਹਦੇ ਪਿੱਛੇ ਮਨਸ਼ਾ ਕੀ ਹੋ ਸਕਦੀ? ਹਾਈ ਕੋਰਟ ਦਾ ਜਿਹੜਾ ਇਹ ਆਇਆ ਹੀ ਬਿਆਨ ਵੀ ਕੇਂਦਰ ਸਰਕਾਰ ਇਹਨੂੰ ਕੰਸੀਡਰ ਕਰੇ ਵੀ ਇਹਨੂੰ ਕੇਂਦਰੀ ਯੂਨੀਵਰਸਿਟੀ ਬਣਾਇਆ ਜਾਵੇ। ਹਾਈ ਕੋਰਟ ਕੋਈ ਨਹੀਂ ਹੁੰਦਾ ਇਹ ਦੱਸਣ ਵਾਲਾ ਵੀ ਸਾਡੇ ਖਿੱਤੇ ਦੀ ਯੂਨੀਵਰਸਿਟੀ ਕਿਵੇਂ ਖੋਈ ਜਾਊਗੀ। ਹਾਈ ਕੋਰਟ ਦਾ ਇਹ ਬਣਦਾ ਹੀ ਨਹੀਂ ਦੇਣ ਵਾਲਾ ਬਿਆਨ। ਕੋਰਟ ਦੇ ਵਿੱਚ ਕੇਸ ਤਾਂ ਇਹ ਲੱਗਿਆ ਸੀਗਾ ਵੀ ਉਮਰ ਆ ਜਿਹੜੀ ਉਹ 60 ਤੋਂ 65 ਕੀਤੀ ਜਾਵੇ, 7ਵਾਂ ਪੇ ਕਮਿਸ਼ਨ ਲਾਗੂ ਕਰਾਇਆ ਜਾਵੇ, ਤੇ ਉਹ ਬਿਆਨ ਇਸ ਤਰ੍ਹਾਂ ਦੇ ਦੇ ਰਿਹਾ ਵੀ ਯੂਨੀਵਰਸਿਟੀ ਨੂੰ ਹੀ ਆ ਜਿਹੜਾ ਕੇਂਦਰ ਆਪਦੇ ਹੱਥ ਦੇ ਵਿੱਚ ਲੈ ਲਵੇ। ਇਸ ਕਰਕੇ ਇਹ ਅਸੀਂ ਮੰਨਦੇ ਆ ਵੀ ਹਾਈ ਕੋਰਟ ਦਾ ਜੋ ਰੋਲ ਹੈ ਉਹਨੂੰ ਦੇਖੋ ਤੁਸੀਂ। ਪਹਿਲਾਂ ਜਦੋਂ ਇਹਨਾਂ ਨੇ ਬਾਬਰੀ ਮਸਜਿਦ ਢਾਈ ਸੀਗੀ ਉਦੋਂ ਇਹਨਾਂ ਨੇ ਕਾਰ ਸੇਵਕਾਂ ਦੇ ਨਾਲ ਢਾਇਆ ਸੀ, ਉਹ ਸਾਰਾ ਕੁਝ ਕੀਤਾ ਸੀਗਾ। ਹੁਣ ਅੱਜ ਦੇ ਸਮੇਂ ਦੇ ਵਿੱਚ ਜਦੋਂ ਇਹ ਗਿਆਨ ਵਾਪੀ ਵਾਲਾ ਰੌਲਾ ਚੱਕਦੇ ਨੇ ਤਾਂ ਹਾਈ ਕੋਰਟਾਂ ਦੇ ਜ਼ਰੀਏ, ਉਹ ਕੋਰਟਾਂ ਦੇ ਜ਼ਰੀਏ ਆ ਰਿਹਾ। ਜਦੋਂ ਹਿਜਾਬ ਵਾਲਾ ਰੌਲਾ ਚੱਕਦਾ ਉਹਨੂੰ ਵੀ ਇਹ ਆਪਦੇ ਕੋਰਟਾਂ ਦੇ ਜ਼ਰੀਏ ਆਪਦੇ ਪੱਖ ਦੇ ਵਿੱਚ ਬਿਆਨ ਲੈ ਕੇ ਆਉਂਦੇ ਨੇ। ਉਸੇ ਤਰ੍ਹਾਂ ਇਸ ਫੈਸਲੇ ਨੂੰ ਵੀ ਦੇਖੋ ਵੀ ਹੁਣ ਹਾਈ ਕੋਰਟ ਜਾਂ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਅਦਾਰੇ ਨੇ ਉਹਨਾਂ ਨੂੰ ਕੇਂਦਰ ਸਰਕਾਰ ਆਪਦੇ ਫੈਸਲੇ ਲਾਗੂ ਕਰਾਉਣ ਦੇ ਲਈ ਵਰਤ ਰਹੀ ਹੈ। ਤਾਂ ਜਦੋਂ ਇਹ 3 ਸਾਲ ਤੋਂ ਕੋਸ਼ਿਸ਼ਾਂ ਕਰ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਸੈਨੇਟ ਭੰਗ ਕਰਕੇ, ਤਰ੍ਹਾਂ ਦੇ ਨਾਲ ਆਪਣੇ ਬੰਦੇ ਫਿੱਟ ਕਰਕੇ ਇਸ ਯੂਨੀਵਰਸਿਟੀ ਉੱਤੇ ਕਬਜ਼ਾ ਕਰਨ ਦੀਆਂ, ਜਦੋਂ ਸਾਰੀਆਂ ਫੇਲ ਹੁੰਦੀਆਂ ਫਿਰ ਹਾਈ ਕੋਰਟ ਦੇ ਜ਼ਰੀਏ ਜਿਹੜੇ ਇਸ ਤਰ੍ਹਾਂ ਦੇ ਫਰਮਾਨ ਆ ਜਿਹੜੇ ਉਹ ਜਾਰੀ ਕਰਾਏ ਜਾ ਰਹੇ ਨੇ। ਜਿਹੜਾ ਇੱਕ ਕਿਸੇ ਦੇਸ਼ ਦਾ ਨਿਜ਼ਾਮ ਹੁੰਦਾ ਹੈ, ਉਹਨਾਂ ਦਾ ਪ੍ਰਬੰਧਕੀ ਢਾਂਚਾ ਹੁੰਦਾ ਹੈ, ਕਾਨੂੰਨੀ ਪ੍ਰਕਿਰਿਆ ਹੁੰਦੀ ਹੈ, ਉਹ ਤਾਂ ਸਾਰੇ ਸੂਬਿਆਂ ਦੇ ਵਾਸਤੇ ਇੱਕ ਤਰ੍ਹਾਂ ਦੀ ਹੁੰਦੀ ਹੈ। ਤਾਂ ਸੁਭਾਵਿਕ ਤੌਰ 'ਤੇ ਹੈ ਕਿ ਇਹ ਜਿਹੜਾ ਚੰਡੀਗੜ੍ਹ ਹੈ, ਚੰਡੀਗੜ੍ਹ ਦੇ ਵਿੱਚ ਵਸੀ ਹੋਈ ਪੰਜਾਬ ਯੂਨੀਵਰਸਿਟੀ ਹੈ, ਪੰਜਾਬ ਦੇ ਅਧੀਨ ਹੈ, ਤਾਂ ਕਿਤੇ ਨਾ ਕਿਤੇ ਜਿਹੜਾ ਹੌਲੀ ਕਰਕੇ ਦਾ ਕੇਂਦਰੀਕਰਨ ਕਰਨ ਦੀਆਂ ਕੋਸ਼ਿਸ਼ਾਂ ਕੁਝ ਲੰਮੇ ਸਮੇਂ ਤੋਂ ਜਾਰੀ ਨੇ। ਤਾਂ ਕੀ ਲੱਗਦਾ ਹੈ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕੇਂਦਰੀਕਰਨ ਕੀਤਾ ਜਾਂਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜੀ ਸਟੂਡੈਂਟ ਤਾਂ ਖੜੇ ਹੋਣਗੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਪੰਜਾਬ ਨੂੰ ਸਮਝਦੇ ਨੇ, ਤਾਂ ਇਹਦੇ ਵਿੱਚ ਜਿਹੜੀਆਂ ਹੋਰ ਪੰਜਾਬ ਸੁਹਿਰਦ ਜਥੇਬੰਦੀਆਂ ਉਹਨਾਂ ਦੀ ਭੂਮਿਕਾ ਕੀ ਹੋਣੀ ਚਾਹੀਦੀ?
ਇਹਦੇ ਵਿੱਚ ਹੀ ਅਸੀਂ ਇਹ ਅਪੀਲ ਵੀ ਕਰ ਰਹੇ ਹਾਂ ਅਸੀਂ ਵੱਧ ਤੋਂ ਵੱਧ ਵੀ ਇਹਦੇ ਵਿੱਚ ਲੜਾਈ ਇਕੱਲਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਨਹੀਂ, ਪੰਜਾਬ ਵਾਲੇ ਜਾਂ ਆਸ-ਪਾਸ ਦੇ ਇਲਾਕੇ ਦੇ ਖਿੱਤੇ ਦੇ ਸਾਰੇ ਲੋਕਾਂ ਦੀ ਲੜਾਈ ਹੈ। ਦੂਸਰੀ ਗੱਲ, ਇਹਦੇ ਵਿੱਚ ਇਕੱਲੀ ਵਿਦਿਆਰਥੀਆਂ ਦੀ ਵੀ ਨਹੀਂ ਲੜਾਈ। ਇਸ ਯੂਨੀਵਰਸਿਟੀ ਵਿੱਚ ਸਿਰਫ 17,000 ਵਿਦਿਆਰਥੀ ਪੜ੍ਹਦਾ, ਪਰ ਇਹਦੀ ਹਰ ਸਾਲ ਡਿਗਰੀ 2 ਲੱਖ ਸਟੂਡੈਂਟ ਲੈ ਰਿਹਾ ਤੇ ਉਹ ਸਾਡੀਆਂ ਪੀੜ੍ਹੀਆਂ ਇਸ ਯੂਨੀਵਰਸਿਟੀ ਨੇ ਤਿਆਰ ਕੀਤੀਆਂ ਨੇ। ਲਾਹੌਰ 'ਚ 82 'ਚ ਸਾਡੇ ਲੋਕਾਂ ਨੇ ਫੰਡ ਦੇ ਕੇ ਬਣਾਈ, ਉਹਨੂੰ 47 'ਚ ਵੀ ਅਸੀਂ ਉਜੜਨ ਨਹੀਂ ਦਿੱਤਾ, ਵੰਡ ਨੇ ਉਹਨੂੰ ਉਜਾੜ ਨਾ ਸਕੀ, ਅਸੀਂ ਦੁਬਾਰਾ ਫੇਰ ਇੱਥੇ ਬਣਾਈ ਤੇ ਹੁਣ ਇਹਨੂੰ ਕੇਂਦਰ ਆਪਦੀਆਂ ਗਿਰਜਾਂ ਵਾਲੀਆਂ ਜਿਹੜੀਆਂ ਅੱਖਾਂ ਨੇ ਉਹ ਇਹਦੇ ਉੱਤੇ ਟਿਕਾਈ ਬੈਠਾ ਤੇ ਇਹਨੂੰ ਕੇਂਦਰੀਕਰਨ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ। ਜੇ ਉਹਦੇ ਰਾਹ ਦੇ ਵਿੱਚ ਕੋਈ ਹਿੱਕ ਡਾ ਕੇ ਖੜ ਸਕਦਾ ਤੇ ਉਹ ਸਿਰਫ ਤੇ ਸਿਰਫ ਇੱਥੋਂ ਦੇ ਲੋਕ ਨੇ, ਇੱਥੋਂ ਦੇ ਇਨਸਾਫ ਪਸੰਦ ਸਾਰੇ ਲੋਕ ਨੇ, ਜਿਹੜੇ ਇੱਥੋਂ ਮੁਲਾਜ਼ਮ ਵੀ ਨਿਕਲੇ ਨੇ ਉਹਨਾਂ ਵਿੱਚੋਂ ਬਹੁਤ ਵੱਡਾ ਤਬਕਾ ਜਿਹੜਾ ਇਹ ਯੂਨੀਵਰਸਿਟੀਆਂ ਦੇ ਵਿੱਚੋਂ ਪੜ੍ਹ ਕੇ ਨਿਕਲਿਆ। ਤੇ ਜੇ ਅੱਜ ਸਾਡੇ ਖਿੱਤੇ ਬਾਰੇ ਮਾੜੀ ਮੋਟਾ ਕੋਈ ਕੰਮ ਹੋ ਰਿਹਾ, ਜੇ ਕੋਈ ਭਾਸ਼ਾ ਕਿਤੇ ਪੰਜਾਬੀ ਇੱਥੇ ਤੁਹਾਨੂੰ ਦਿਸਦੀ ਆ, ਉਹ ਇਸੇ ਕਰਕੇ ਆ ਕਿਉਂਕਿ ਕੁਝ ਲੋਕ ਹਮੇਸ਼ਾ ਲੜਦੇ ਰਹੇ ਆ ਇਹਦੀ ਖਾਤਰ। ਜੇ ਅੱਜ ਹੁਣ ਨਾ ਬੋਲੇ ਤਾਂ ਇੱਕ ਆਖਰੀ ਹਮਲਾ ਇਹ ਕਰਨ ਜਾ ਰਹੇ ਨੇ। ਸਾਡੇ ਤੋਂ ਸਾਡੇ ਪੰਜਾਬੀ ਬੋਲਦੇ ਇਲਾਕੇ ਖੋਲੇ, ਅਸੀਂ ਚੁੱਪ ਕਰਕੇ ਬੈਠੇ ਰਹੇ, ਸਾਡੇ ਪਾਣੀ ਖੋਲੇ, ਸਾਡੀ ਰਾਜਧਾਨੀ ਦੇ ਵਿੱਚੋਂ, ਸਾਡੀ ਸਿਟਕੋ ਵਿੱਚੋਂ, BBMB ਵਿੱਚੋਂ ਨੁਮਾਇੰਦਗੀ ਖਤਮ ਕਰਤੀ। ਹੁਣ ਯੂਨੀਵਰਸਿਟੀ ਦੀ ਵਾਰੀ ਹੈ ਵੀ ਜੇ ਪੰਜਾਬ ਦੇ ਲੋਕੋਂ ਹੁਣ ਨਾ ਬੋਲੇ ਤਾਂ ਤੁਹਾਡੇ ਵਿੱਚੋਂ ਇਹ ਯੂਨੀਵਰਸਿਟੀ ਵੀ ਤੁਹਾਡੇ ਹੱਥੋਂ ਜਿਹੜਾ ਕੇਂਦਰ ਉਹ ਖੋ ਕੇ ਲੈ ਜਾਊਗਾ। ਵਿਦਿਆਰਥੀਆਂ ਨੇ ਬੜੇ ਵੱਡੇ ਪੱਧਰ ਦੇ ਉੱਪਰ ਸੈਨੇਟ ਨੂੰ ਜਿਹੜਾ ਸਹਿਯੋਗ ਕੀਤਾ ਹੈ, ਤਾਂ ਜਿਹੜੇ ਸੈਨੇਟ ਨੇ ਚਾਹੇ ਬਿੱਲਾ ਧਾਲੀਵਾਲ ਹੋਣ ਜਾਂ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੌਜਵਾਨ ਨੇ ਤਾਂ ਉਹਨਾਂ ਦੀ ਭੂਮਿਕਾ ਕੀ ਆ? ਉਹ ਇਸ ਵਕਤ ਤੁਹਾਡੇ ਨਾਲ ਤਾਲੁਕ ਰੱਖਦੇ ਆ, ਤੁਹਾਡੇ ਨਾਲ ਗੱਲਬਾਤ ਹੋਈ ਆ, ਸਹਿਯੋਗ ਕਰਦੇ ਤੁਹਾਨੂੰ? ਇਸ ਵੇਲੇ ਇਹ ਚੁੱਪੀ ਹੈ, ਇਸ ਵੇਲੇ ਕੋਈ ਨਹੀਂ ਬੋਲਿਆ ਇਹਦੇ ਉੱਤੇ, ਕੋਈ ਜਵਾਬ ਕੋਈ ਇੱਕ ਤਾਂ ਅਧਿਆਪਕ ਵਰਗ ਵਿੱਚ ਵੱਲੋਂ ਇੱਕ ਬਹੁਤ ਵੱਡੀ ਚੁੱਪੀ ਹੈ ਕਿਉਂਕਿ ਯੂਨੀਵਰਸਿਟੀ ਦਾ ਜਿਹੜਾ ਅਧਿਆਪਕ ਨੇ, ਟੀਚਰ ਨੇ, ਪੁੱਟ ਹੈ ਜਿਹੜੀ, ਉਹਨਾਂ ਨੂੰ ਇਹਦੇ ਵਿੱਚ ਫਾਇਦਾ ਦਿੰਦਾ ਵੀ ਉਹਨਾਂ ਦੀਆਂ ਆਪਦੀਆਂ ਤਨਖਾਹਾਂ ਵਧਣਗੀਆਂ, ਉਹਨਾਂ ਦੀ ਰਿਟਾਇਰਮੈਂਟ ਦੀ ਉਮਰ ਵੱਧ ਜੂਗੀ। ਉਹ 5 ਸਾਲ ਆਪਦੇ ਨਿੱਜੀ ਫਾਇਦਿਆਂ ਦੀ ਖਾਤਰ ਯੂਨੀਵਰਸਿਟੀ ਨੂੰ ਵੇਚਣ ਨੂੰ ਤਿਆਰ ਬੈਠੇ ਨੇ। ਦੂਜੇ ਪਾਸੇ ਸੈਨੇਟਰਸ ਵਿੱਚੋਂ ਵੀ ਹੈ ਵੱਡਾ ਸੈਕਸ਼ਨ ਆ ਜਿਹੜਾ, ਮੈਂ ਕਹਿੰਦੀ ਹਾਂ ਵੀ ਹਜੇ ਤੱਕ ਤੁਸੀਂ ਸਗੋਂ ਉਹਨਾਂ ਨੂੰ ਅਪਰੋਚ ਕਰੋ, ਪੁੱਛੋ ਉਹਨਾਂ ਨੂੰ ਵੀ ਉਹਨਾਂ ਦੇ ਇਹਦੇ ਉੱਤੇ ਕੀ ਜਵਾਬ ਨੇ। ਹਜੇ ਤੱਕ ਕੋਈ ਆਵਾਜ਼ ਤੁਹਾਡੀ ਉਹਨਾਂ ਦੇ ਨਾਲ ਗੱਲਬਾਤ ਹੋਈ? ਉਹਨਾਂ ਨੂੰ ਪਤਾ ਹੀ ਸੱਦੇ ਲੱਗਦੇ ਰਹੇ ਨੇ, ਪ੍ਰੋਗਰਾਮ ਜਦੋਂ ਹੁੰਦੇ ਨੇ ਸਾਰੀਆਂ ਚੀਜ਼ਾਂ ਦੇ ਸੱਦੇ ਪਹੁੰਚਦੇ ਨੇ, ਪਰ ਹਜੇ ਤੱਕ ਇੱਥੇ ਕੋਈ ਵੀ ਨਹੀਂ ਪਹੁੰਚਿਆ। ਇਸ ਮੁੱਦੇ ਦੇ ਉੱਤੇ ਕਿਸੇ ਦਾ ਕੋਈ ਬਿਆਨ ਵੀ ਨਹੀਂ ਆਇਆਗਾ ਤੇ ਜੇ ਬਿਆਨ ਆਉਂਦਾ ਹੈ ਤਾਂ ਪਤਾ ਚੱਲੂਗਾ ਵੀ ਉਹ ਕਿੱਧਰਲੇ ਪਾਸੇ ਖੜੇ ਨੇ। ਅੱਜ ਦੇ ਸਮੇਂ ਵਿੱਚ ਜੇ ਅਸੀਂ ਚੁੱਪੀ ਧਾਰ ਕੇ ਬੈਠੇ ਆ ਤਾਂ ਮਤਲਬ ਸਿੱਧੀ ਗੱਲ ਹੈ ਵੀ ਜਿਹੜੀ ਸੱਤਾ ਇਹ ਹਿੰਸਾ ਕਰ ਰਹੀ ਹੈ ਤੁਸੀਂ ਉਹਦੇ ਹੱਕ ਦੇ ਵਿੱਚ ਖੜੇ ਹੋ, ਜੇ ਤੁਸੀਂ ਨਹੀਂ ਉਹਦੇ ਖਿਲਾਫ ਬੋਲਦੇ ਹੈਗੇ। ਪੰਜਾਬ ਦੀ ਤੀਜੀ ਰਾਜਨੀਤੀ ਧਿਰ ਦੀ ਗੱਲ ਲਾਈ ਹੈ। CM ਭਗਵੰਤ ਮਾਨ ਕਿਹਾ ਜਾਂਦਾ ਸੀ ਇੱਕ ਆਮ ਘਰ ਦਾ ਲੜਕਾ ਹੈ, ਉਹ ਪੰਜਾਬ ਨੂੰ ਸਮਝਦਾ ਹੈ, ਤਾਂ CM ਮਾਨ ਸਰਕਾਰ ਦੇ ਵਿੱਚੋਂ ਕਿਸੇ ਨੁਮਾਇੰਦੇ ਦਾ ਕੋਈ ਬਿਆਨ ਨਾ ਆਉਣਾ ਉਹਨੂੰ ਕੀ ਮੰਨਿਆ ਜਾਵੇ? ਬਿਲਕੁਲ ਹੀ ਇਹਦੇ ਉੱਤੇ ਇਹ ਸਾਫ਼ ਪਤਾ ਲੱਗਦਾ ਹੈ ਵੀ ਉਹੀ ਗੱਲ ਵੀ ਜੇ ਚੁੱਪੀ ਹੈ ਤਾਂ ਮਤਲਬ ਕੇਂਦਰੀਕਰਨ ਦੇ ਹੱਕ ਦੇ ਵਿੱਚ ਅਸੀਂ ਖੜੇ ਹਾਂ। ਜਿਹੜੀ ਆਪ ਪਾਰਟੀ ਹੈ ਜਿਹੜੀ ਉਹ ਕੇਂਦਰ ਤੋਂ ਚੱਲਦੀ ਹੋਵੇ, ਜਿਹੜੇ ਕੇਜਰੀਵਾਲ ਤੇ ਇਸ਼ਾਰਿਆਂ ਦੇ ਉੱਤੇ ਚੱਲਦੀ ਹੋਵੇ, ਉਹਦੇ ਤੋਂ ਤੁਸੀਂ ਕੀ ਉਮੀਦ ਕਰ ਸਕਦੇ ਹੋ? ਪਰ ਅਸੀਂ ਜ਼ਰੂਰ ਪੰਜਾਬ ਦੇ ਲੋਕ, ਪਿਛਲੀ ਵਾਰ ਵੀ ਕੀ ਹੋਇਆ ਸੀ ਨਾ ਜਦੋਂ ਸੈਨੇਟ ਸੀਗੀ, ਉਦੋਂ ਵੀ ਪਹਿਲਾਂ ਕੋਈ ਸਰਕਾਰ ਨਹੀਂ ਬੋਲੀ, ਨਾ ਅਕਾਲੀ ਬੋਲੇ, ਨਾ ਕਾਂਗਰਸੀ, ਨਾ ਹੀ ਆਪ ਆਦਮੀ ਪਾਰਟੀ, ਕੋਈ ਨਹੀਂ ਬੋਲਿਆ ਸੀ ਉਦੋਂ ਵਿਦਿਆਰਥੀਆਂ ਨੇ ਜਦੋਂ ਉਹ ਅੰਦੋਲਨ ਖੜਾ ਕੀਤਾ, ਜਦੋਂ ਉਹ ਪਿੰਡ ਤੱਕ ਲੋਕਾਂ ਤੱਕ ਉਹ ਆਵਾਜ਼ ਗਈ, ਜਦੋਂ ਲੋਕ ਇੱਥੇ ਦੂਰੋਂ ਆ ਕੇ ਬੈਠਣ ਲੱਗੇ, ਧਰਨਾ ਲਾਉਣ ਲੱਗੇ, ਉਦੋਂ ਫਿਰ ਉਹਨਾਂ ਨੂੰ ਨੁਮਾਇੰਦਿਆਂ ਨੂੰ ਮਜਬੂਰ ਹੋਣਾ ਪਿਆ ਸੀ ਵੀ ਇੱਥੇ ਆ ਕੇ ਉਹ ਆਪਦੀ ਹਾਜ਼ਰੀ ਲਵਾ ਕੇ ਗਏ ਤੇ ਇਹਦੇ ਹੱਕ ਦੇ ਵਿੱਚ ਬੋਲੇ ਵੀ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ। ਇਹ ਆਪ ਨਹੀਂ ਬੋਲਦੇ ਹੁੰਦੇ ਸਿਆਸਤਦਾਨ, ਇਹ ਬਸ ਸੱਤਾ ਦੇ ਭੁੱਖੇ ਨੇ, ਇਹਨਾਂ ਨੂੰ ਲੋਕਾਂ ਨੂੰ ਮਜਬੂਰ ਕਰਨਾ ਪੈਂਦਾ। ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਵੀ ਪਹਿਲਾਂ ਨਹੀਂ ਸੀ ਬੋਲੇ, ਲੋਕਾਂ ਦੇ ਅੰਦੋਲਨ ਨੇ ਮਜਬੂਰ ਕੀਤਾ, ਤਾਂ ਇਹਦੇ ਵਿੱਚ ਵੀ ਅਸੀਂ ਸਿਆਸਤਦਾਨਾਂ ਤੋਂ ਤਾਂ ਨਹੀਂ ਉਮੀਦ ਰੱਖਦੇ ਵੀ ਉਹ ਛੇਤੀ ਕੁਝ ਕਰਨਗੇ। ਇਹ ਲੋਕ ਨੇ, ਜੇ ਉਹ ਜਾਗਣਗੇ, ਜੇ ਉਹ ਬੋਲਣਗੇ ਤਾਂ ਉਹ ਮਜਬੂਰ ਕਰ ਸਕਦੇ ਨੇ ਉਹਨਾਂ ਨੂੰ ਬੋਲਣ। ਇੱਕ ਹੋਰ ਵੱਡਾ ਸਵਾਲ ਹੈ ਕਿ ਜੇ ਆਪਾਂ ਜਿਹੜੇ ਵਿਦਿਆਰਥੀ ਇੱਥੇ ਪਹਿਲਾਂ ਧਰਨੇ ਦਿੰਦੇ ਨੇ ਜਾਂ ਬਹੁਤ ਵੱਡੀਆਂ ਸਪੀਚਾਂ ਦਿੰਦੇ ਨੇ, ਜਦੋਂ ਪਾਸ ਆਊਟ ਹੋ ਕੇ ਚਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਉਹਨਾਂ ਦਾ ਯੂਨੀਵਰਸਿਟੀ ਨੂੰ ਜਾਂ ਜਿਹੜਾ ਯੂਨੀਵਰਸਿਟੀ ਦੇ ਜਿਹੜਾ ਵਿਦਿਆਰਥੀਆਂ ਦੇ ਖਿਲਾਫ ਕੋਈ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਤੰਤਰ ਰਚੇ ਜਾਂਦੇ ਨੇ, ਤਾਂ ਉਹਨਾਂ ਨੂੰ ਲੈ ਕੇ ਉਹਨਾਂ ਦਾ ਸਹਿਯੋਗ ਕਿਸ ਤਰੀਕੇ ਦਾ ਹੁੰਦਾ ਹੈ? ਬਹੁਤਾ ਵੱਡਾ ਸੈਕਸ਼ਨ ਤਾਂ ਇਹ ਅੱਜ ਬੋਲਦਾ ਹੀ ਨਹੀਂ, ਉਹ ਤਾਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਬਹੁਤ ਅਸੀਂ ਵਿਅਸਤ ਹੋ ਜਾਂਦੇ ਹਾਂ। ਅਸੀਂ ਸਮਾਜ ਦੇ ਵਿੱਚ ਜੋ ਸਾਡੇ ਆਸ-ਪਾਸ ਜੋ ਵਰਤਾਰੇ ਵਾਪਰ ਰਹੇ ਨੇ, ਜੋ ਚੀਜ਼ਾਂ ਹੋ ਰਹੀਆਂ ਨੇ, ਉਹਨਾਂ ਨੂੰ ਲੈ ਕੇ ਅਸੀਂ ਬਹੁਤ ਘੱਟ ਚੀਜ਼ਾਂ ਬੋਲਦੇ ਨੇ, ਬਹੁਤ ਘੱਟ ਬੋਲਦੇ ਹਾਂ ਉਹਨਾਂ ਨੂੰ ਲੈ ਕੇ। ਜਿਵੇਂ ਹੁਣ ਮੁੱਦੇ ਜਿੰਨੇ ਵੀ ਉੱਠਦੇ ਰਹੇ ਨੇ ਯੂਨੀਵਰਸਿਟੀ ਨੂੰ ਲੈ ਕੇ, ਸੈਨੇਟ ਦੇ ਸਮੇਂ ਵੀ ਬਹੁਤ ਇੱਕ ਥੋੜਾ ਸੈਕਸ਼ਨ ਹੀ ਹੋਊਗਾ ਜਿਹੜਾ ਇੱਥੋਂ ਪਾਸ ਆਊਟ ਹੋ ਕੇ ਗਿਆ ਤੇ ਆ ਕੇ ਦੁਬਾਰਾ ਉਹ ਸਪੋਰਟ ਕਰਨ ਲੱਗਿਆ ਹੋਇਆ ਵਾ। ਇਸ ਕਰਕੇ ਮੈਨੂੰ ਲੱਗਦਾ ਵੀ ਇਹ ਤਰਾਸਦੀ ਵੀ ਹੈ ਵੀ ਅਸੀਂ ਜਿਹੜੀਆਂ ਜਿੱਥੋਂ ਅਸੀਂ ਨਿਕਲ ਕੇ ਜਾਂਦੇ ਹਾਂ, ਜਿਹੜੀਆਂ ਜਿਹਦੇ ਖਿੱਤੇ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ, ਜਿਹੜੇ ਵਿੱਦਿਅਕ ਅਦਾਰਿਆਂ ਦੇ ਪ੍ਰਤੀ ਸਾਡੇ ਫਰਜ਼ ਬਣਦੇ ਨੇ, ਜਿਨ੍ਹਾਂ ਦੇ ਨਾਲ ਜਦੋਂ ਧੱਕਾ ਹੁੰਦਾ, ਜਿਹੜੇ ਲੋਕਾਂ ਦੇ ਨਾਲ ਜਦੋਂ ਧੱਕਾ ਹੁੰਦਾ, ਸਾਨੂੰ ਉਹਦੇ ਖਿਲਾਫ ਬੋਲਣਾ ਚਾਹੀਦਾ। ਪਰ ਇੱਕ ਹੋਰ ਦੂਜੀ ਵੱਡੀ ਗੱਲ ਵੀ ਹੈ ਵੀ ਜਦੋਂ ਸਾਡੇ ਪ੍ਰੋਫੈਸਰ ਹੀ ਇਹੋ ਜਿਹੇ ਜਿਹੜੇ ਬੋਲ ਨਹੀਂ ਰਹੇ, ਜਿਹੜੇ ਹਜੇ ਤੱਕ ਇੱਥੇ ਹੀ ਬੈਠੇ ਆ, ਫਿਰ ਉਹਨਾਂ ਨੇ ਜਿਹੜੇ ਬੱਚੇ ਤਿਆਰ ਕੀਤੇ ਨੇ ਉਹਨਾਂ ਨੂੰ ਕਿਵੇਂ ਉਮੀਦ ਕਰ ਲਾਂਗੇ ਵੀ ਉਹ ਬੋਲਣਗੇ? ਇਸ ਕਰਕੇ ਸਾਡੀ ਪੜ੍ਹਾਈ ਦੇ ਵਿੱਚ ਸਾਡੇ ਜਿਸ ਤਰ੍ਹਾਂ ਦੀਆਂ ਗੱਲਾਂ ਸਾਡੇ ਹੁਣ ਮੈਂ ਤੁਹਾਨੂੰ ਇੱਕ ਸਿੱਧੀ ਉਦਾਹਰਨ ਦੱਸਦੀ ਹਾਂ। ਅਸੀਂ ਜਾ ਰਹੇ ਹਾਂ ਵਿਦਿਆਰਥੀਆਂ ਦੇ ਵਿੱਚ ਕੰਪੇਨ ਕਰਕੇ, ਅਸੀਂ ਪਰਚਾ ਛਪਵਾਇਆ,
ਅੱਡ-ਅੱਡ ਵਿਭਾਗਾਂ 'ਚੋਂ ਪਰਚਾ ਲੈ ਕੇ ਜਾ ਰਹੇ ਆ, ਪੰਜਾਬੀ ਅੰਗਰੇਜ਼ੀ ਛਪਾਇਆ, ਤੇ ਉਹਦੇ ਵਿੱਚ ਜਦੋਂ ਅਸੀਂ ਆ ਕੇ ਵਿਦਿਆਰਥੀਆਂ ਨਾਲ ਗੱਲ ਕਰਦੇ ਹਾਂ ਤਾਂ ਸਾਡੇ ਤੋਂ ਬਾਅਦ ਟੀਚਰ ਆ ਕੇ ਉਹਨਾਂ ਨੂੰ ਪੈਂਚਰ ਕਰਨ ਦੀ ਗੱਲ ਕਰਦਾ ਹੈ। ਟੀਚਰ ਆ ਕੇ ਆਖਦਾ ਵੀ ਕੇਂਦਰੀਕਰਨ ਤਾਂ ਬਹੁਤ ਚੰਗਾ ਹੈ, ਤੁਸੀਂ ਸਾਡੇ ਲਈ ਖੜੋ, ਸਾਡੀਆਂ ਤਨਖਾਹਾਂ ਵੱਧ ਜਾਣਗੀਆਂ। ਮਤਲਬ ਸ਼ਰੇਆਮ ਜਿਹੜਾ ਉਹ ਸੱਤਾ ਦੇ ਆਰਐਸਐਸ ਬੀਜੇਪੀ ਦੇ ਹੱਕ ਦੇ ਵਿੱਚ ਖੜਿਆ। ਇਹੀ ਉਹ ਟੀਚਰ ਹੈ ਜਿਹੜਾ ਉਦੋਂ ਕਹਿੰਦਾ ਸੀ ਵੀ ਸੈਨੇਟ ਦੀਆਂ ਚੋਣਾਂ ਕਰਾਓ, ਇਹ ਕੇਂਦਰੀਕਰਨ ਕਰ ਲੈਣਗੇ, ਇਹ ਭਾਜਪਾ ਹੱਥ 'ਚ ਲੈ ਜੂਗੀ। ਹੁਣ ਵੀ ਤਾਂ ਹੱਥ 'ਚ ਲੈ ਕੇ ਜਾ ਰਹੀ ਹੈ, ਹੁਣ ਤੁਹਾਨੂੰ ਫਾਇਦਾ ਦਿੰਦਾ ਵੀ ਸਾਨੂੰ ਪੈਸੇ ਮਿਲ ਜਾਣਗੇ, ਇਸ ਕਰਕੇ ਇਹਦੇ ਹੱਕ ਦੇ ਵਿੱਚ ਖੜ੍ਹ ਉਹਨਾਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੇ ਵੀ ਉੱਥੋਂ ਐਜੂਕੇਸ਼ਨ ਲੈਣੀ। ਬਿਲਕੁਲ ਬਿਲਕੁਲ, ਜਿਵੇਂ ਆਈਆਈਟੀਆਂ ਦੀ 3.5 ਲੱਖ ਰੁਪਈਆ ਫੀਸਾਂ ਫਿਰ ਇੱਥੇ ਵੀ ਵਧਣਗੀਆਂ। ਫੀਸਾਂ ਛੱਡੋ, ਤੁਹਾਡੀ ਇੱਥੇ ਜਿਹੜੇ ਖੋਜ ਕਾਰਜ ਨੇ ਇਹਨੂੰ ਕੇਂਦਰ ਸਰਕਾਰ ਪੂਰੀ ਤਰ੍ਹਾਂ ਆਪਦੀ ਪਾਲਿਸੀ ਲਾਗੂ ਕਰਕੇ ਇੱਥੇ ਸਾਰੀਆਂ ਚੀਜ਼ਾਂ, ਸਾਰੀਆਂ ਖੋਜਾਂ, ਸਭ ਕੁਝ ਉਹਨਾਂ ਦੇ ਹਿਸਾਬ ਨਾਲ ਹੋਊਗਾ। ਜਿਵੇਂ ਕੇਰਲਾ ਦੇ ਵਿੱਚ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇੱਕ ਨੋਟਿਸ ਕੱਢਿਆ ਹੈ ਵੀ ਕੇਰਲਾ ਦੇ ਵਿੱਚ ਨਾ ਜਿਹੜੀ ਰਿਸਰਚ ਹੈ ਉਹ ਅੱਡ-ਅੱਡ ਮੁੱਦਿਆਂ ਉੱਤੇ ਨਹੀਂ ਹੋਣੀ ਚਾਹੀਦੀ, ਵੀ ਇਹ ਬਹੁਤ ਮਤਲਬ ਇਹ ਜਿਹੜੀ ਗੈਰ ਲੋੜ ਦੀ ਇਹ ਰਿਸਰਚ ਹੋ ਰਹੀ ਹੈ। ਅਸੀਂ ਕੁਝ ਵਿਸ਼ੇ ਦੇਵਾਂਗੇ ਰਾਸ਼ਟਰਵਾਦ ਦੇ ਉੱਤੇ, ਉਹਨਾਂ ਉੱਤੇ ਰਿਸਰਚ ਕੀਤੀ ਜਾਵੇ। ਹੁਣ ਇਹ ਰਾਸ਼ਟਰਵਾਦ ਦੇ ਵਿਸ਼ਿਆਂ ਉੱਤੇ ਦੀ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਵੀ ਜਿਹੜੀਆਂ ਯੂਨੀਵਰਸਿਟੀਆਂ ਦੇ ਵਿੱਚ ਕਿਤੇ ਵੀ ਕੋਈ ਕੌਮਾਂ, ਕੋਈ ਖਿੱਤੇ, ਕੋਈ ਲੋਕ ਆਪਦੀਆਂ ਬੋਲੀਆਂ, ਭਾਸ਼ਾਵਾਂ, ਆਪਦੀਆਂ ਕੌਮਾਂ ਨੂੰ ਲੈ ਕੇ ਕੋਈ ਗੱਲ ਬੋਲ ਰਹੇ ਨੇ, ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਬੋਲਾਂਗੇ ਵੀ ਇੱਕ ਜਿਹੜਾ ਹਿੰਦੁਸਤਾਨ ਦਾ ਨਾਅਰਾ ਦੇ ਰਹੇ ਹਾਂ ਵੀ ਉਹਦੇ ਹੱਕ ਦੇ ਵਿੱਚ ਹੀ ਉਸੇ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ। ਜਿਵੇਂ ਬਾਲੀਵੁੱਡ ਆਪਦੇ ਹੱਥ ਦੇ ਵਿੱਚ ਕਰ ਲਿਆ, ਜਿਵੇਂ ਮੀਡੀਆ ਚੈਨਲ ਸਾਰੇ ਆਪਦੇ ਹੱਥ ਦੇ ਵਿੱਚ ਹਿੰਦੀ ਬੋਲਦੇ ਕਰ ਲਏ, ਉਸੇ ਤਰ੍ਹਾਂ ਇਹਨਾਂ ਦਾ ਇਹ ਹੈ ਵੀ ਅਗਲਾ ਨਿਸ਼ਾਨਾ ਵਿਦਿਅਕ ਅਦਾਰੇ ਨੇ, ਵੀ ਇਹਨਾਂ ਦੇ ਵਿੱਚ ਰਿਸਰਚਾਂ, ਇਹਨਾਂ ਦੇ ਵਿੱਚ ਪੜ੍ਹਾਉਣ ਵਾਲੇ ਲੋਕ, ਇਹਨਾਂ ਦੇ ਵਿੱਚ ਬੈਠੇ ਅਹੁਦਿਆਂ ਉੱਤੇ ਲੋਕ, ਉਹ ਸਾਰੇ ਸਾਡੇ ਕਬਜ਼ੇ ਦੇ ਵਿੱਚ ਕਰ ਲਈਏ ਅਸੀਂ ਜੀ। ਅਮਨ ਦੇ ਨਾਲ ਗੱਲਬਾਤ ਕੀਤੀ ਹੈ ਸੱਥ ਜਥੇਬੰਦੀ ਤੋਂ ਬਾਈ ਰਿਮਲਜੋਤ ਹੈ। ਬਾਈ ਕਿਵੇਂ ਦੇਖਦੇ ਹੋ ਇੱਕ ਸੰਤਾਪ ਪਹਿਲਾਂ ਪੰਜਾਬ ਨੇ ਆਪਣੇ ਹੱਡਾਂ ਦੇ ਉੱਪਰ ਹੰਢਾਇਆ ਜਦੋਂ ਚੰਡੀਗੜ੍ਹ ਦੇ ਪਿੰਡਾਂ ਦੇ ਚੰਡੀਗੜ੍ਹ ਨੂੰ ਉਜਾੜ ਕੇ ਜਿਹੜੇ ਸੀ ਪਿੰਡ ਉਜਾੜੇ ਗਏ, ਚੰਡੀਗੜ੍ਹ ਸਥਾਪਿਤ ਕੀਤਾ ਗਿਆ, ਤਾਂ ਕਿਵੇਂ ਦੇਖਿਆ ਜਾਵੇ ਅੱਜ ਇੱਕ ਨਵਾਂ ਫਰਮਾਨ ਜਿਹੜਾ ਸੁਣਨ ਦੇ ਵਿੱਚ ਮਿਲ ਰਿਹਾ? ਤੇ ਬਸ ਬਾਈ ਉਹਦੀ ਇੱਕ ਕੰਟੀਨਿਊਟੀ 'ਚ ਹੀ ਆ ਵੀ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਪੰਜਾਬ ਦੇ ਪਿੰਡ ਉਜਾੜ ਕੇ ਤੇ ਜਿਹੜਾ ਚੰਡੀਗੜ੍ਹ ਇੱਕ ਸ਼ਹਿਰ ਬਣਾਇਆ ਸੀ, ਇਹਦੀ ਰਾਜਧਾਨੀ ਉਹ ਸਾਡੇ ਕੋਲ ਖੋਲ੍ਹਿਆ, ਤੇ ਉਸੇ ਰਾਜਧਾਨੀ ਤੇ ਜਿਹੜਾ ਮਾੜਾ ਮੋਟਾ ਬਚਦਾ ਹੱਕ ਜਿਹੜਾ ਕਹੀਂ ਆਪਣਾ ਬੜਾ ਦਾਅਵਾ ਠੋਕਦੇ ਹੁੰਦੇ ਸੀ ਪੰਜਾਬ ਯੂਨੀਵਰਸਿਟੀ ਤੇ, ਉਹ 550 ਏਕੜ 'ਚ ਬਣੀ ਹੋਈ ਆ ਪੰਜਾਬ ਯੂਨੀਵਰਸਿਟੀ, ਤੇ ਉਹ ਵੀ ਹੁਣ ਸਾਡੇ ਕੋਲ ਖੋਲ੍ਹਣ ਲੈਣ ਲੱਗੇ ਆ। ਤੇ ਕੋਈ ਮਾੜੇ ਮੋਟਾ ਉਹ ਨਹੀਂ ਹੈਗਾ। ਇੱਕ ਤੇ ਯੂਨੀਵਰਸਿਟੀ ਆਪਣੀ ਵਰਲਡ ਕਲਾਸ ਯੂਨੀਵਰਸਿਟੀ ਆ, ਇੰਡੀਆ ਦੀ ਟੋਪ ਦੀ ਯੂਨੀਵਰਸਿਟੀਜ਼ 'ਚੋਂ ਆਉਂਦੀ ਆ। ਆਪਣੀ UIPS ਡਿਪਾਰਟਮੈਂਟ ਸੈਕਿੰਡ ਟੋਪ ਮੋਸਟ ਜਿਹੜਾ UIPS ਦਾ ਫਾਰਮੇਸੀ ਦਾ ਡਿਪਾਰਟਮੈਂਟ ਆ ਇੰਡੀਆ ਦਾ, ਉਹਦੇ ਪ੍ਰੋਫੈਸਰ ਜਿਹੜੇ ਆ ਟੋਪ 2 ਵਰਲਡ ਦੇ ਰਿਸਰਚਰਸ ਵਿੱਚੋਂ ਆਏ ਨੇ। ਤੇ ਕੋਈ ਮਾੜੀ ਮੋਟੀ ਯੂਨੀਵਰਸਿਟੀ ਨਹੀਂ ਹੈਗੀ, ਵੀ ਪੰਜਾਬ ਦੀ ਇੱਕ ਬੜੀ ਮਤਲਬ ਹੈਰੀਟੇਜ ਤੇ ਲੈਗੇਸੀ ਵਾਲੀ ਯੂਨੀਵਰਸਿਟੀ ਆ। ਤੇ ਜ਼ਮੀਨ ਦੇ ਪੱਖੋਂ ਵੀ 550 ਏਕੜ ਜ਼ਮੀਨ ਪੰਜਾਬ ਦੀ, ਅਰਬਾਂ ਦੀ ਕੀਮਤ ਦੀ ਪੰਜਾਬ ਦੀ ਜ਼ਮੀਨ ਜਿਹੜੀ ਉਹਦੇ ਤੇ ਬਣਾਈ ਹੋਈ ਆ, ਜਿਹਦੇ ਤੇ ਸੈਂਟਰ ਡਾਕਾ ਮਾਰਨ ਜਾ ਰਹੀ ਹੈ। ਬਾਈ ਇੱਕ ਬਹੁਤ ਵੱਡੀ ਗੱਲ ਦੇਖਣ ਦੇ ਵਿੱਚ ਮਿਲਦੀ ਹੈ ਕਿ ਜਿਹੜੇ ਵੱਡੇ ਵੱਡੇ ਪੋਲੀਟੀਸ਼ੀਅਨ ਨੇ, ਦਲਵੀਰ ਗੋਲਡੀ ਦੀ ਗੱਲ ਕਰੀਏ ਕਾਂਗਰਸ ਦੇ ਨਾਲ, ਚਾਹੇ ਅਕਾਲੀ ਦਲ ਦੇ ਨਾਲ ਸੰਬੰਧਿਤ ਜਿਹੜੇ ਵੱਡੇ ਵੱਡੇ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਆਪਣਾ ਖੂਬ ਨਾਮਣਾ ਖੱਟਿਆ ਮੌਜੂਦਾ ਸਮੇਂ ਦੇ ਵਿੱਚ, ਉਹ ਇੱਥੋਂ ਐਜੂਕੇਸ਼ਨ ਹਾਸਲ ਕਰਕੇ ਗਏ ਨੇ, ਪਰ ਅੱਜ ਉਹਨਾਂ ਦੀ ਕੇਂਦਰੀਕਰਨ ਨੂੰ ਲੈ ਕੇ, ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਲੈ ਕੇ ਬੋਲਤੀ ਬੰਦ ਹੋ ਜਾਣੀ, ਤਾਂ ਕੀ ਮੰਨਿਆ ਜਾਵੇ ਕਿ ਜਿੱਥੇ ਤੁਹਾਡੇ ਵਰਗੇ ਨੌਜਵਾਨ ਜਾਂ ਇੱਥੇ ਜਿਹੜੀਆਂ ਪੰਜਾਬ ਦੀਆਂ ਮੁਟਿਆਰਾਂ ਨੇ ਆਵਾਜ਼ ਉਠਾਉਂਦੀਆਂ ਨੇ, ਤਾਂ ਉਹਨਾਂ ਦੀ ਜਿਹੜੇ ਵੱਡੇ ਵੱਡੇ ਲੀਡਰ ਨੇ ਆਪਣੇ ਆਪ ਨੂੰ ਪੰਜਾਬ ਦੇ ਹਿੱਤ ਵਾਲੇ ਦੱਸਦੇ ਨੇ, ਉਹਨਾਂ ਦੀ ਬੋਲਤੀ ਬੰਦ ਹੋ ਜਾਣੀ, ਉਹਨਾਂ ਦੇ ਨਾ ਬੋਲਣ ਦਾ ਕਾਰਨ ਕੀ? ਉਹ ਇਹ ਬਾਈ ਫਿਰ ਗੱਲ ਇੱਥੇ ਆਣ ਕੇ ਮੁੱਕਦੀ ਆ ਨਾ ਵੀ ਜਦੋਂ ਉਹਨਾਂ ਨੇ ਇੱਥੇ ਸਿਆਸਤ ਕੀਤੀ ਸੀਗੀ, ਉਹ ਸਿਆਸਤ ਜਿਹੜੀ ਉਹ ਕਰ ਰਹੇ ਸੀ, ਉਹ ਕਿਹਦੇ ਵਾਸਤੇ ਕਰ ਰਹੇ ਸੀ? ਆਪਦੇ ਹਿੱਤਾਂ ਵਾਸਤੇ ਕਰ ਰਹੇ ਸੀ ਕਿ ਪੰਜਾਬ ਦੇ ਹਿੱਤਾਂ ਵਾਸਤੇ ਕਰ ਰਹੇ ਸੀਗੇ? ਜੇ ਆਪਦੇ ਹਿੱਤਾਂ ਵਾਸਤੇ ਕਰ ਰਹੇ ਸੀਗੇ ਤੇ ਫਿਰ ਤੇ ਉਹਦਾ ਤੁਹਾਨੂੰ ਪਤਾ ਹੀ ਅੱਜ ਉਹਨਾਂ ਨੇ ਕੀ ਗੱਲ ਕਰਨੀ ਆ, ਕਿਉਂਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹੁੰਦੇ ਇੱਥੇ ਤੇ ਉਹਨਾਂ ਨੇ ਉੱਥੇ ਵੀ ਜਾ ਕੇ ਕਰਨੀ। ਜੇ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਹੁੰਦੇ ਤੇ ਉੱਥੇ ਜਾ ਕੇ ਪਾਰਟੀਆਂ ਵੀ ਉਹਨਾਂ ਨੇ ਉੱਦਾਂ ਦੀਆਂ ਚੂਜ਼ ਕਰਨੀਆਂ ਹੈਗੀਆਂ। ਉਸ ਪਾਰਟੀ 'ਚ ਜਾ ਕੇ ਤੁਸੀਂ ਲਾ ਲਓ ਵੀ ਜਿੱਥੋਂ ਇਹ ਮੁੱਢ ਵੱਜਿਆ ਸੈਂਟਰਲਾਈਜੇਸ਼ਨ ਦਾ, ਜਿਵੇਂ ਤੁਸੀਂ ਜਿਨ੍ਹਾਂ ਦਾ ਨਾਮ ਲੈ ਰਹੇ ਹੋ, ਤੇ ਜਿਸ ਪਾਰਟੀ ਨੇ ਇਸ ਸਾਰੇ ਦਾ ਮੁੱਢ ਬੰਨਿਆ ਸੀ ਸੈਂਟਰਲਾਈਜੇਸ਼ਨ ਆਫ ਪਾਵਰ ਦਾ, ਜਦੋਂ ਤੁਸੀਂ ਉੱਥੇ ਜਾ ਰਹੇ ਹੋ, ਉਹਨਾਂ ਦੇ ਗੋਡਿਆਂ ਤੇ ਜਾ ਕੇ ਬਹਿ ਰਹੇ ਹੋ, ਫਿਰ ਤੁਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਿੱਥੋਂ ਕਰ ਲੋਗੇ, ਜਾਂ ਉਹਨਾਂ ਦੇ ਖਿਲਾਫ ਤੁਸੀਂ ਫਿਰ ਕਿੱਥੋਂ ਗੱਲਾਂ ਕਰ ਲੋਗੇ? ਸੋ ਇੱਥੇ ਜਿਹੜੀ ਸਕੂਲਿੰਗ ਹੋਈ ਆ, ਅੱਧੀ ਕੁ ਸਕੂਲਿੰਗ ਜਿਹੜੀ ਇੱਥੇ ਹੁੰਦੀ ਆ ਬੱਚਿਆਂ ਦੀ, ਜਿਵੇਂ ਐਜੂਕੇਸ਼ਨ ਆ ਨਾ, ਅੱਜ ਐਜੂਕੇਸ਼ਨ ਦਾ ਮਿਆਰ ਜਾਂ ਸਟਰਕਚਰ ਸਾਡਾ ਇੰਨਾ ਕੁ ਰਹਿ ਗਿਆ ਆ ਵੀ ਹਾਂਜੀ ਜੀ ਅਸੀਂ ਪੜ੍ਹ ਕੇ ਜੋਬ ਲੱਗਣਾ, ਸਾਡਾ ਮਿਆਰ ਇੰਨਾ ਕੁ ਹੋ ਗਿਆ ਵੀ ਜੋਬ ਕਰਾਂਗੇ, ਕਲਰਕ ਦੀ ਕੋਈ ਜੋਬ ਮਿਲ ਜਾਏ, ਵੀ ਨਹੀਂ ਇੰਨੇ ਘੰਟੇ ਪੜ੍ਹ ਕੇ ਕੋਈ ਸਾਨੂੰ ਵਧੀਆ ਜੋਬ ਮਿਲ ਜੂਗੀ, ਵੀ ਸਾਡੀ ਸੋਚ ਉੱਥੇ ਤੱਕ ਡਿਵੈਲਪ ਹੋ ਗਈ ਆ। ਜੇ ਕਿਸੇ ਨੇ ਇੱਥੇ ਆਣ ਕੇ ਐਜੂਕੇਸ਼ਨ ਦੇ ਨਾਲ ਐਕਟਿਵਿਜ਼ਮ ਕੀਤਾ ਆ, ਉਹਨੇ ਵੀ ਜਿਵੇਂ ਹੁਣ ਕੋਈ NSCI ਵੱਲੋਂ ਕਰ ਰਿਹਾ ਆ, ਜਾਂ ਕੋਈ ਕਨਵੈਨਸ਼ਨਲ ਪਾਰਟੀਆਂ ਦੇ ਅੱਗੇੋਂ ਜਿਹੜੀਆਂ ਬ੍ਰਾਂਚਾਂ ਨੇ ਸਟੂਡੈਂਟ ਆਰਗੇਨਾਈਜੇਸ਼ਨ, ਉਹਨਾਂ ਲਈ ਇੱਕ ਹੋਮ ਗਰਾਊਂਡ ਆ। ਬਸ ਉਹ ਇੱਥੋਂ ਦੀ ਆਪਣੀ ਇੱਕ ਸਕੂਲਿੰਗ ਲੈ ਕੇ ਮੇਨ ਸਟਰੀਮ ਪੋਲੀਟਿਕਸ 'ਚ ਜਾ ਕੇ ਉਹਨਾਂ ਨੇ ਵੀ ਕੋਈ ਸੁਸਾਇਟੀ 'ਚ ਚੇਂਜ ਕਰਨ ਵਾਲੀਆਂ ਗੱਲਾਂ ਨਹੀਂ ਉਹਨਾਂ ਨੇ ਕਰਨੀਆਂ, ਜਿਹੜੀ 50 ਸਾਲ
ਪੁਰਾਣੀਆਂ 70 ਸਾਲ ਪੁਰਾਣੀਆਂ ਪਾਰਟੀਆਂ ਜਾਂ ਉਸ ਸੋਚ 'ਚ ਜਾ ਕੇ ਰਲਣਾ, ਫਿਰ ਉਹਨਾਂ ਕੋਲ ਕੁਛ ਨੋਵੈਲਟੀ ਨਹੀਂ ਨਾ ਹੈਗੀ, ਨਵਾਂ ਕੁਛ ਨਹੀਂ ਹੈਗਾ ਦੇਣ ਵਾਸਤੇ ਸਮਾਜ ਨੂੰ। ਕੇਂਦਰੀਕਰਨ ਨੂੰ ਲੈ ਕੇ ਆਮ ਕਰਕੇ ਇੱਕ ਤਰਕ ਦਿੱਤਾ ਜਾਂਦਾ ਹੈ ਕਿ ਖਜ਼ਾਨਾ ਖਾਲੀ ਹੈ, ਗ੍ਰਾਂਟਾਂ ਦੀ ਕਮੀ ਹੈ। ਪੰਜਾਬ ਸਰਕਾਰ ਵਾਲਾ ਜਿਹੜਾ ਬਹਾਨਾ ਲਾਇਆ ਜਾਂਦਾ, ਜਿਹੜਾ ਮਨਪ੍ਰੀਤ ਲਾਉਂਦੇ ਸੀ ਹਰਪਾਲ ਚੀਮਾ ਤੋਂ ਪਹਿਲਾਂ, ਤਾਂ ਇਹੀ ਤਰਕ ਦਿੱਤਾ ਜਾਂਦਾ ਹੈ। ਤਾਂ ਇਹਦੇ ਵਿੱਚ ਕੀ ਮੰਨਿਆ ਜਾਵੇ ਕਿ ਸੱਚਮੁੱਚ ਖਜ਼ਾਨਾ ਖਾਲੀ ਹੈ? ਜੇ ਕੋਈ ਗ੍ਰਾਂਟ ਨਹੀਂ ਆਉਂਦੀ ਯੂਨੀਵਰਸਿਟੀ ਨੂੰ ਤੇ ਯੂਨੀਵਰਸਿਟੀ ਦੇ ਕੋਲ ਰਸਤਾ ਕੀ ਹੈ? ਫਿਰ ਕੇਂਦਰੀਕਰਨ ਦਾ ਰਸਤਾ ਬਚ ਜਾਂਦਾ। ਨਹੀਂ ਜੀ, ਮੈਂ ਤੁਹਾਨੂੰ ਦੱਸਾਂ, ਖਜ਼ਾਨਾ ਖਜੂਨਾ ਨਹੀਂ, ਨੀਤਾਂ ਖਾਲੀ ਹੈ, ਇਹਨਾਂ ਦੀਆਂ ਨੀਤਾਂ ਖੋਖਲੀਆਂ ਨੇ, ਇਹਨਾਂ ਦੀਆਂ ਖਜ਼ਾਨਾ ਕੋਈ ਖਾਲੀ ਨਹੀਂ ਹੁੰਦਾ ਵੀ। ਪੰਜਾਬ ਕੋ ਬਹੁਤ ਰੈਵਨਿਊ ਆ, ਪੰਜਾਬ ਇੱਕ ਬੜਾ ਪ੍ਰੋਸਪਰਸ ਸਟੇਟ ਹੁੰਦਾ ਸੀਗਾ, ਬਹੁਤ ਪੈਸਾ ਪੰਜਾਬ ਕੋਲ, ਏਡਾ ਕੋਈ ਮਸਲਾ ਨਹੀਂ ਹੈਗਾ। ਤੇ ਦੂਜੇ ਪਾਸੇ ਜਿਹਨੂੰ ਪ੍ਰੋਜੈਕਟ ਕੀਤਾ ਜਾਂਦਾ ਵੀ ਸਟੇਟ ਕੋ ਬੜਾ ਪੈਸਾ ਜੀ, ਉਹੀ ਇਹਨੂੰ ਬਚਾ ਸਕਦੀ ਆ। ਅੱਜ ਤੁਸੀਂ ਸਟੇਟ ਦੇ ਹਾਲ ਵੇਖ ਲਓ ਵੀ, BSNL ਤੁਸੀਂ ਵੇਖ ਲਓ ਵੀ, ਆਪਣੇ ਐਵੀਏਸ਼ਨ ਇੰਡਸਟਰੀ ਤੁਸੀਂ ਵੇਖ ਲਓ ਵੀ, ਜਿੰਨੇ ਸਰਕਾਰ ਕੋ ਸਰਕਾਰੀ ਅਦਾਰੇ ਹੀ ਉਹ ਤਾਂ ਸਾਰੇ ਪ੍ਰਾਈਵੇਟ ਕਰਤੇ। ਸਾਰੇ ਪਾਸੇ ਤੇ ਸੈਂਟਰ ਦੇ ਹੱਥ ਖੜੇ ਆ ਵੀ ਜੀ ਸਾਡੇ ਕੋਲ ਕੁਛ ਹੈ ਨਹੀਂ ਆ। ਰੇਲਵੇ ਤੱਕ ਉਹਨਾਂ ਨੇ ਪ੍ਰਾਈਵੇਟਾਈਜ਼ ਕਰਤੀ ਆ। ਉਹ ਆਣ ਕੇ ਇਹ ਗੱਲ ਕਰਨ ਵੀ ਕਿੱਡੀ ਹਾਸੋ ਹੀ ਨਹੀਂ ਗੱਲ ਤੇ ਆਇਰਨੀ ਵਾਲੀ ਗੱਲ ਆ। ਜਿਹੜੇ ਬੰਦਿਆਂ ਨੇ ਹਰ ਇੱਕ ਕੱਲਾ ਅਦਾਰਾ ਆਪਦਾ ਪ੍ਰਾਈਵੇਟ ਕਰਤਾ, ਹੱਥ ਖੜੇ ਕਰਤੇ ਵੀ ਸਾਡੇ ਕੋਲ ਫੰਡ ਹੈ ਨਹੀਂ, ਉਹ ਆਣ ਕੇ ਇਹ ਕਹਿਣ ਵੀ ਅਸੀਂ ਐਜੂਕੇਸ਼ਨ ਜਿਹੜੀ ਆ ਉਹਨੂੰ ਆਣ ਕੇ ਅਸੀਂ ਫੰਡ ਦੇਵਾਂਗੇ ਤੇ ਇਹਨੂੰ ਆਪਾਂ ਯੂਨੀਵਰਸਿਟੀ ਨੂੰ ਆਣ ਕੇ ਬਚਾਵਾਂਗੇ। ਰਿੰਬਲਜੋਤ, ਅਖੀਰ ਦੇ ਵਿੱਚ ਇੱਕ ਵੱਡਾ ਸਵਾਲ ਹੈ ਕਿ ਕੋਈ ਵੀ ਜਦੋਂ ਮੁਹਿੰਮ ਲੜੇ ਜਾਂਦੀ ਜਾਂ ਕੋਈ ਸਰਕਾਰ ਵਿਰੋਧੀ ਸੰਘਰਸ਼ ਲੜੇ ਜਾਂਦੇ ਨਾ, ਤਾਂ ਉਹਦੇ ਵਿੱਚ ਲੋਕਾਂ ਦਾ ਜਾਂ ਜਿਹੜੇ ਉੱਥੋਂ ਦੇ ਵਸਿੰਦੇ ਹੁੰਦੇ ਨੇ ਉਹਨਾਂ ਦਾ ਸਮਰਥਨ ਬਹੁਤ ਵੱਡੀ ਤਾਦਾਦ ਦੇ ਵਿੱਚ ਹੁੰਦਾ ਹੈ। ਜੇ ਵਿਦਿਆਰਥੀਆਂ ਦੀ ਗੱਲ ਕਰੀਏ ਕੇਂਦਰੀਕਰਨ ਨੂੰ ਲੈ ਕੇ, ਜਿਹੜੇ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਜਾਂ ਹੋਰ ਸੂਬਿਆਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦਾ ਸਮਰਥਨ ਕਿਸ ਤਰ੍ਹਾਂ ਦਾ ਹੈ? ਵੇਖੋ, ਪੰਜਾਬ ਦੇ ਬੰਦੇ ਜਿਹੜੇ ਨੇ, ਪੰਜਾਬ ਦੇ ਵਸਿੰਦੇ ਨੇ ਇੱਥੇ, ਉਹ ਤੇ ਹੱਕ ਦੀ ਗੱਲ ਕਰਦੇ ਆ ਪੰਜਾਬ ਦੇ। ਬਾਕੀ ਜਿਹੜੇ ਬੱਚੇ ਵੀ ਹੈਗੇ ਨੇ, ਗੱਲ ਹੈਗੀ ਬਈ ਅਵੇਅਰਨੈਸ ਦੀ, ਵੀ ਸਿਰਫ ਇਹ ਨਾ ਵੇਖਿਆ ਜਾਵੇ ਵੀ ਹਾਂ ਇਸ ਖਿੱਤੇ ਦਾ ਕੰਮ ਆ ਜਾਂ ਇਸ ਜਿਹੜਾ ਆਪਾਂ ਇਹ ਗੱਲ ਕਰ ਰਹੇ ਹਾਂ ਨਾ ਸੈਂਟਰਲਾਈਜੇਸ਼ਨ ਆਫ ਪਾਵਰ ਦੀ, ਉਹ ਮੁੱਦਾ ਸਿਰਫ ਪੰਜਾਬ ਦਾ ਨਹੀਂ ਹੈਗਾ ਵੀ, ਉਹ ਬਾਕੀ ਸੂਬਿਆਂ ਦਾ ਵੀ ਹੈਗਾ ਆ। ਹਰਿਆਣਾ ਹੋ ਗਿਆ, ਹਰਿਆਣੇ ਦਾ ਕਿੰਨਾ ਏਰੀਆ ਇਹਨਾਂ ਨੇ NCR ਦੇ ਥੱਲੇ ਦੱਬ ਲਿਆ ਤੇ ਉੱਥੇ ਕਿੰਨਾ ਇਹਨਾਂ ਨੇ ਪ੍ਰਵਾਸ ਕਰਾਇਆ ਆ। ਹੋਰ ਅਦਰ ਸਟੇਟਾਂ ਆਣ ਕੇ ਉੱਥੇ ਉਹ ਬੈਠ, ਉਹ ਆਪਣਾ ਖਿੱਤਾ ਵੀ ਗਵਾ ਰਹੇ ਆ, ਆਪਦੀ ਬੋਲੀ ਵੀ ਗਵਾ ਰਹੇ ਨੇ, ਉਹ ਵੀ ਉਹਨਾਂ ਦੀ ਡਿਲੀਊਟ ਹੋਏ। ਹਿਮਾਚਲ ਜਾ ਕੇ ਵੇਖ ਲਓ, ਹਿਮਾਚਲੀਆਂ ਨੇ ਆਪਣੀ ਬੋਲੀ ਜਿਹੜੀ ਪਹਾੜੀ ਬੋਲੀ ਛੱਡਤੀ ਆ, ਉਹ ਵੀ ਹਿੰਦੀ ਦੇ ਵਿੱਚ ਆ ਗਏ ਆ ਉਹ ਜਾ ਕੇ। ਤੇ ਇਹ ਜੇ ਤੁਸੀਂ ਇਸ ਗੱਲ ਨੂੰ ਇੱਕ ਬਰੋਡ ਮਾਈਂਡ ਨਾਲ, ਇੱਕ ਉਸ ਪ੍ਰੋਸਪੈਕਟ ਓਪਨ ਮਾਈਂਡਡ ਨਾਲ ਵੇਖੋਗੇ ਵੀ ਹਾਂ ਜਿਹੜੀ ਇਹ ਗੱਲ ਆ ਵੀ ਹੱਕ ਤੇ ਡਾਕਾ ਸਾਰਿਆਂ ਦੇ ਵੱਜ ਰਿਹਾ, ਜੇ ਉਸ ਪ੍ਰੋਸਪੈਕਟਿਵ ਨਾਲ ਜਿਹੜਾ ਬੱਚਾ ਸੋਚਦਾ ਅਵੇਅਰ ਹੈਗਾ ਆ, ਉਹ ਤੇ ਇਸ ਗੱਲ ਦੇ ਹੱਕ 'ਚ ਭੁਗਤਦਾ ਹੈ, ਇਸ ਮਸਲੇ ਤੇ ਸਾਡੇ ਤੇ ਹੈਗਾ। ਜਿਹੜੇ ਨਹੀਂ ਸੋਚਦੇ, ਜਿਨ੍ਹਾਂ ਨੂੰ ਐਂ ਲੱਗਦਾ ਵੀ ਸੈਂਟਰ ਹੀ ਹਰ ਇੱਕ ਮੁੱਦੇ ਦਾ ਹੱਲ ਜਿਹੜਾ ਹੈ, ਫਿਰ ਉਹਨਾਂ ਕੋਲ ਸਾਨੂੰ ਬਹੁਤੀ ਉਮੀਦ ਵੀ ਨਹੀਂ ਹੈਗੀ ਤੇ ਉਹ ਬਹੁਤੀ ਸਾਨੂੰ ਫਿਰ ਸਪੋਰਟ ਵੀ ਨਹੀਂ ਕਰਦੇ। ਬਾਈ, ਕੀ ਸੁਨੇਹਾ ਦੇਣ ਰਹੇ ਹੋ? ਅਗਲਾ ਪ੍ਰੋਗਰਾਮ ਕੀ ਮਿੱਥਿਆ ਕਿ ਹੁਣ ਵੱਡੇ ਪੱਧਰ ਦੇ ਉੱਪਰ ਸੰਘਰਸ਼ ਕਰਨਾ ਹੈ, ਜਾਂ ਫਿਰ ਜਿਹੜਾ ਇੱਕ ਕੋਰਟ ਨੇ ਫੈਸਲਾ ਸੁਣਾਇਆ ਹੋਇਆ ਕਿ ਅਗਸਤ ਦੇ ਵਿੱਚ ਜਿਹੜਾ ਗ੍ਰਹਿ ਮੰਤਰਾਲਾ ਮੀਟਿੰਗ ਕਰਕੇ ਕਿ ਜਿਹੜਾ ਯੂਨੀਵਰਸਿਟੀ ਦਾ ਫੈਸਲਾ ਉਹ ਕਿਹੜੇ ਅਧੀਨ ਕਰਨਾ ਹੈ, ਉਹਦੀ ਉਡੀਕ ਕਰ ਰਹੇ ਹੋ ਜਾਂ ਕੋਈ ਅਗਲਾ ਪ੍ਰੋਗਰਾਮ ਦੇ ਰਹੇ ਹੋ? ਪ੍ਰੋਗਰਾਮ ਜਥੇਬੰਦੀਆਂ ਦੇ ਰਹੀਆਂ ਨੇ, ਸੱਥ ਵੱਲੋਂ ਐਜ਼ ਇਟ ਇਜ਼ ਅਸੀਂ ਕੋਈ ਪ੍ਰੋਗਰਾਮ ਨਹੀਂ ਅਸੀਂ ਵੇਖਿਆ। ਬਾਕੀ ਅਸੀਂ ਸਿਚੁਏਸ਼ਨ ਨੂੰ ਬੜੇ ਕਲੋਜ਼ਲੀ ਮੋਨੀਟਰ ਕਰ ਰਹੇ ਹਾਂ, ਕਿਉਂਕਿ ਹਜੇ ਤੱਕ ਹਾਈ ਕੋਰਟ ਨੇ ਹੀ ਇਹਦੇ ਤੇ ਉਹ ਦਿੱਤੀ ਆ ਕਿ ਇੱਕ ਡਾਇਰੈਕਟਿਵ ਦਿੱਤਾ, ਉਹਦੇ 'ਚ ਵੀ ਉਹਨਾਂ ਨੇ ਸੁਜੈਸ਼ਨ ਦਿੱਤੀ ਆ। ਵੈਸੇ ਤੇ ਸਰਾਸਰ ਬੜੇ ਗਲਤ ਗੱਲ ਆ। ਇੱਕ ਵੈਸੇ ਸਾਡੇ ਬੰਦਿਆਂ 'ਚ ਵੀ ਬੜਾ ਟੈਬੂ ਹੈਗਾ ਵੀ ਜੁਡੀਸ਼ਰੀ ਜਿਹੜੀ ਆ ਵੀ ਉਹ ਅੰਤਮ ਸੱਚ ਆ, ਵੀ ਜੁਡੀਸ਼ਰੀ ਜਿਹੜੀ ਆ ਉਹਨੇ ਜੋ ਕਹਿਤਾ ਉਹ ਬਿਲਕੁਲ ਸਹੀ ਆ। ਵੀ ਜੇ ਤੁਸੀਂ ਓਵਰ ਦਾ ਟਾਈਮ ਦੇਖੋ ਨਾ ਵੀ ਜਿੱਦਾਂ ਸਾਰੇ ਪਿੱਲਰ ਇਹਦੇ ਡੈਮੋਕ੍ਰੇਸੀ ਦੇ ਡਿੱਗੇ ਨੇ, ਆਪਣਾ ਮੀਡੀਆ ਵਾਲਾ ਹੋ ਗਿਆ, ਸੈਂਟਰ ਵਾਲਾ ਹੋ ਗਿਆ, ਉਵੇਂ ਜੁਡੀਸ਼ਰੀ ਵਿੱਚ ਵੀ ਬਹੁਤ ਨਿਘਾਰ ਆਇਆ ਆ। ਤੇ ਇਹ ਗੱਲ ਕਰਨ ਤੋਂ ਬੜੀ ਦੁਨੀਆ ਡਰਦੀ ਆ ਵੀ ਜੁਡੀਸ਼ਰੀ ਨੂੰ ਆਪਾਂ ਕਿਵੇਂ ਸਵਾਲ ਕਰ ਸਕਦੇ ਹਾਂ। ਜੁਡੀਸ਼ਰੀ ਵੀ ਇੱਕ ਪਾਰਟ ਹੈ ਡੈਮੋਕ੍ਰੇਸੀ ਦਾ। ਚੈੱਕ ਐਂਡ ਬੈਲੈਂਸ ਕਰਨ ਵਾਸਤੇ ਜਿਵੇਂ ਜੁਡੀਸ਼ਰੀ ਰੱਖੀ ਹੋਈ ਆ ਸੈਂਟਰ ਨੂੰ, ਉਵੇਂ ਲੋਕ ਹੈਗੇ ਨੇ, ਇਹਨਾਂ ਨੂੰ ਵੀ ਫੈਸਲੇ ਉਹਨਾਂ ਦੇ ਵੀ ਹੈਗੇ ਨੇ ਜਿਹੜੇ ਮੋੜੇ ਜਾ ਸਕਦੇ ਆ। ਸੋ ਇਸ ਗੱਲ ਨੂੰ ਇੱਥੇ ਵੀ ਕਾਊਂਟਰ ਕਰਨਾ, ਇਹਦੀ ਨਿਖੇਧੀ ਕਰਨੀ ਬੜੀ ਜ਼ਰੂਰੀ ਹੈ ਇਸ ਟਾਈਮ ਤੇ, ਕਿਉਂਕਿ ਅਜੇ ਸੈਂਟਰ ਵੱਲੋਂ ਇਹਦੇ ਤੇ ਫੈਸਲਾ ਨਹੀਂ ਕੋਈ ਆਇਆ। ਹਜੇ ਇਹਦਾ ਜੁਡੀਸ਼ਰੀ ਨੇ ਡਾਇਰੈਕਟਿਵ ਦਿੱਤੇ ਨੇ ਤੇ ਉਹਦੀ ਅਸੀਂ ਪੁਰਜ਼ੋਰ ਨਿਖੇਧੀ ਕੀਤੀ ਹੈ, ਉਸੇ ਤੇ ਆਪਾਂ ਇੱਥੇ ਰੱਖਿਆ ਆ। ਇਹ ਤਾਂ ਨਹੀਂ ਕਿ ਕੋਰਟ ਵੱਲੋਂ ਥੋੜਾ ਜਿਹਾ ਫਰਮਾਨ ਜਾਰੀ ਕਰਕੇ ਤੇ ਲੰਮਾ ਸਮਾਂ ਪਾ ਦਿੱਤਾ ਗਿਆ ਕਿ ਇਹਦੇ ਵਿੱਚ ਜੇ ਲੋਕ ਬੋਲਣਗੇ ਜਾਂ ਵਿਦਿਆਰਥੀ ਕੋਈ ਨਾ ਕੋਈ ਮੁਹਿੰਮ ਖੜੀ ਕਰਨਗੇ ਤੇ ਫੈਸਲਾ ਵਾਪਸ ਲੈ ਲਿਆ ਜਾਵੇਗਾ, ਕਿਤੇ ਇਹ ਤਾਂ ਨਹੀਂ ਸਮਾਂ ਪਾਉਣ ਦਾ ਕਾਰਨ? ਬਿਲਕੁਲ ਬਈ, ਇਹ ਤਾਂ ਕਿਤੇ ਨਾ ਕਿਤੇ ਗੱਲ ਹੈਗੀ ਆ। ਜਿਵੇਂ ਤੁਸੀਂ ਰੀਸੈਂਟਲੀ ਟਾਈਮ 'ਚ ਦੇਖਿਆ, ਇਹਨਾਂ ਨੇ ਬੜੀ ਛੇਤੀ BBMB ਦਾ ਮਸਲਾ ਜਿਹੜਾ ਆਇਆ ਸੀਗਾ ਵੀ ਬੜੇ ਚੁੱਪ ਚਪੀਤੇ ਜੇ ਉਹ ਲੰਘ ਗਿਆ। ਫਿਰ ਇਹਨਾਂ ਨੇ ਸੈਂਟਰ ਸਰਵਿਸਿਜ਼ ਰੂਲ ਲਾਏ, ਉਹ ਵੀ ਬੜਾ ਇਹ ਟੋ ਕੇ ਵਹਿੰਦੇ ਨੇ ਵੀ ਚੰਗਿਆੜੀ ਹੈ ਕਿ ਨਹੀਂ ਹੈਗੀ।
ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਮਸਲਾ ਇਹ ਜਿੱਥੇ ਇਹ ਪੰਗਾ ਲੈ ਰਿਹਾ ਨਾ, ਜੇ ਅਗਲਾ ਸਟੈਪ ਇਹ ਸੋਚ ਰਿਹਾ ਵੀ ਅਸੀਂ ਟੋਹ ਲਿਆ ਵੀ ਚਿੰਗਾੜੀ ਨਹੀਂ ਫੜਦੇ ਵੀ, ਇਹ ਤੇ ਅੱਗ ਨੂੰ ਹੱਥ ਪਾਉਣ ਵਾਲੀ ਗੱਲ ਆ। ਤੇ ਇਹ ਇਹਨਾਂ ਨੂੰ ਮੌਕਾ ਦੱਸੂਗਾ ਵੀ ਜੇ ਪੰਜਾਬ ਕੋਲੋਂ ਹੁਣ ਅੱਗੇ ਫਰਦਰ ਇਹੋ ਜਿਹਾ ਕੋਈ ਸਟੈਪ ਲਿਆ ਜਿਹੜਾ ਪੰਜਾਬ ਦੇ ਖਿਲਾਫ ਹੋਇਆ ਤੇ ਇਹਦਾ ਡਟਵਾਂ ਵਿਰੋਧ ਹੋਊਗਾ। ਸਾਡੇ ਨਾਲ ਇੱਥੇ ਹੋਰ ਇੱਕ ਵਿਦਿਆਰਥੀ ਜੁੜੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈ ਹਰਵੀਰ ਕੌਰ। ਮੈਂ ਹੈਗੀ ਹਾਂ ਆਈਸਰ ਇੰਸਟੀਚਿਊਟ ਆਫ ਸੋਸ਼ਲ ਸਾਇੰਸ ਐਂਡ ਰਿਸਰਚ ਡਿਪਾਰਟਮੈਂਟ ਆਫ ਪੰਜਾਬ ਯੂਨੀਵਰਸਿਟੀ। ਕੀ ਲੱਗਦਾ ਹੈ ਕਿ ਜਿਹੜਾ ਕੋਰਟ ਦਾ ਇਹ ਫੈਸਲਾ ਆਇਆ ਕਿ ਕਿਵੇਂ ਦੇਖਦੇ ਹੋ ਇਸ ਨੂੰ? ਇਹਦੇ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਕਿਸ ਤਰ੍ਹਾਂ ਅੱਜ ਜਿਹੜੀ ਇੱਕ ਨਿਆਂਪਾਲਿਕਾ ਜਿਹਦੇ ਉੱਤੇ ਲੋਕਾਂ ਨੂੰ ਇੱਕ ਯਕੀਨ ਸੀ, ਉਹ ਅੱਜ ਕਿਸ ਤਰ੍ਹਾਂ ਇੱਕ ਰਾਜਨੀਤਿਕ ਲੋਕਾਂ ਦੇ ਹੱਥ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਤੇ ਇਹ ਇੱਕ ਜਿਹੜਾ ਮਸਲਾ ਹੈ ਇਹ ਕਾਫੀ ਜਿਸ ਦੇ ਉੱਤੇ ਕੋਰਟ ਦਾ ਆਇਆ, ਜੋ ਜਿਸ ਤਰ੍ਹਾਂ ਦਾ ਉਸਦਾ ਐਕਸ਼ਨ ਰਿਹਾ, ਜਿਸ ਤਰ੍ਹਾਂ ਦੀ ਉਸਦਾ ਰਿਐਕਸ਼ਨ ਰਿਹਾ, ਉਹ ਕਾਫੀ ਨਾ ਕਾਫੀ ਇੱਕ ਨਿਰਾਸ਼ਾਜਨਕ ਰਿਹਾ ਹੈ। ਮੈਂ ਇਸ ਤੋਂ ਇਹੀ ਕਹਾਂਗੀ। ਤੇ ਜੋ ਸੈਂਟਰਲ ਯੂਨੀਵਰਸਿਟੀ ਬਣਾਉਣ ਦਾ ਮੁੱਦਾ ਹੈ, ਉਹਦਾ ਇੱਕ ਸਭ ਤੋਂ ਵੱਡਾ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਕੈਪੇਬਲ ਨਹੀਂ ਰਿਹਾ। ਪੰਜਾਬ ਦੇ ਵਿੱਚ ਜਿਹੜਾ ਫਿਜ਼ੀਕਲ ਡਿਫਿਸਟ ਚੱਲ ਰਿਹਾ ਹੈ, ਇੱਕ ਬਹੁਤ ਵੱਡਾ ਕਰਜ਼ੇਦਾਰ ਪੰਜਾਬ ਹੋ ਗਿਆ ਹੈ। ਤੇ ਪੰਜਾਬ ਦੀ ਤੁਲਨਾ ਵੀ ਇਵਨ ਇੱਕ ਮੇਰੇ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਸਰ ਦੱਸ ਰਹੇ ਸੀ ਕਿ ਇੱਕ ਵੇਨ ਦੀ ਰਿਪੋਰਟ ਆਈ ਹੈ ਕਿ ਇਹਦੀ ਤੁਲਨਾ ਜਿਹੜੀ ਹੈ ਸ਼੍ਰੀਲੰਕਾ ਨਾਲ ਕੀਤੀ ਜਾ ਰਹੀ ਹੈ। ਇਸਦੀ ਇਕਨੋਮੀ ਇੰਨੀ ਡਗਮਗਾ ਗਈ ਹੈ, ਤੇ ਸੋ ਇੰਨੀ ਕੈਪੇਬਲ ਨਹੀਂ ਰਹੀ ਕਿ ਪੰਜਾਬ ਯੂਨੀਵਰਸਿਟੀ ਨੂੰ ਸੰਭਾਲ ਸਕੇ। ਪਰ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਦੇ ਜੋ ਕਿ ਹਾਲਤਾਂ ਦੇ ਲਈ ਆਖਿਰ ਜ਼ਿੰਮੇਦਾਰ ਕੌਣ ਹੈ? ਅੱਜ ਜੋ ਲੋਕ ਸੈਂਟਰ ਦੇ ਵਿੱਚ ਬੈਠੇ ਨੇ, ਜੇ ਪੰਜਾਬ ਲਈ ਇਹ ਤਰਕ ਦਿੱਤਾ ਜਾਂਦਾ ਤਾਂ ਫਿਰ ਪੂਰੇ ਇੰਡੀਆ ਦੇ ਢਾਂਚੇ ਨੂੰ ਦੇਖੀ ਤਾਂ ਪੰਜਾਬ ਤੋਂ ਖਰਾਬ ਢਾਂਚਾ ਉਹਨਾਂ ਦਾ, ਚਾਹੇ ਆਪਾਂ ਕਾਫੀ ਕੁਦਰਤਨ ਗੱਲਾਂ ਨੂੰ ਲੈ ਕੇ ਲਾਈਏ, ਚਾਹੇ ਹੋਰ तमाम ਮਸਲੇ ਨੇ, ਤਾਂ ਫਿਰ ਪੰਜਾਬ ਨੂੰ ਹੀ ਕਿਉਂ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ? ਡੈਫੀਨੇਟਲੀ ਇਹ ਉਹ ਮੈਂ ਤੁਹਾਨੂੰ ਉਹ ਤਰਕ ਦੇ ਰਹੀ ਹਾਂ ਜੋ ਆਮ ਲੋਕਾਂ ਨੂੰ, ਆਮ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੇ, ਉਹਨਾਂ ਨੂੰ ਟੀਚਰ ਕਨਵਿੰਸ ਕਰਨ ਲਈ ਦੇ ਰਹੇ ਨੇ। ਤੇ ਸੋ ਮੈਂ ਇਹਦੇ ਤੇ ਜੋ ਤੁਸੀਂ ਦਿੱਤਾ ਤਰਕ ਬੈਸਟ ਤਰਕ ਹੈ। ਮੈਂ ਇਹੀ ਗੂਗਲ ਕੀਤਾ ਸੀ ਤਾਂ ਟ੍ਰਿਲੀਅਨ ਆਫ ਦ 1000 ਜਿਹੜਾ ਕਰਜ਼ ਹੈ ਜਿਹੜਾ ਉਹ ਆਲ ਇੰਡੀਆ ਦੇ ਉੱਤੇ ਹੈ। ਤੇ ਜੇ ਅਸੀਂ ਗੱਲ ਕਰੀਏ ਤੇ ਪੰਜਾਬ ਯੂਨੀਵਰਸਿਟੀ ਦੇ ਇਹਨਾਂ ਹਾਲਾਤਾਂ ਦੇ ਲਈ, ਜਿਹੜੇ ਪੰਜਾਬ ਦੇ ਹਾਲਾਤ ਨੇ, ਉਹਨਾਂ ਦੇ ਵਿੱਚ ਵੀ ਜੋ ਅੱਜ ਸੈਂਟਰ ਗਵਰਨਮੈਂਟ, ਜੋ ਲੋਕ ਹਕੂਮਤ ਦੇ ਵਿੱਚ ਨੇ, ਉਹ ਪੂਰੀ ਦੀ ਪੂਰੀ ਤਰ੍ਹਾਂ ਜ਼ਿੰਮੇਦਾਰ ਨੇ ਪੰਜਾਬ ਦੇ ਅੱਜ ਦੀ ਆਰਥਿਕ ਹਾਲਤਾਂ ਦੇ ਲਈ। ਦੂਸਰੀ ਗੱਲ ਇਹ ਹੈ ਕਿ ਫੰਡ ਆ ਜਾਏਗਾ, ਇੱਕ ਬਹੁਤ ਵੱਡਾ ਡਾਇਲਮਾ ਹੈ। ਤੇ ਮੈਂ ਇਹਨੂੰ ਸਿਰਫ ਇਹ ਕਹਾਂਗੀ ਇੱਕ 3D ਇਮੇਜ ਹੈ ਜਸਟ, ਇਹ ਰਿਐਲਿਟੀ ਇੰਨੀ ਹੈ ਕਿ ਫੰਡ ਆ ਜਾਵੇਗਾ। ਤੁਸੀਂ ਵੇਖੋਗੇ ਕਿ ਰੀਸੈਂਟਲੀ ਕੁਝ ਲਾਸਟ ਈਅਰਸ ਦੇ ਵਿੱਚ ਇੱਕ ਬਹੁਤ ਇੱਕ ਮਜ਼ਾਕੀਆ ਢੰਗ ਹੋਇਆ, ਜੋ ਉੜੀਸਾ ਯੂਨੀਵਰਸਿਟੀ ਹੈ, ਉਹ ਸੈਂਟਰਲ ਯੂਨੀਵਰਸਿਟੀ ਹੈ, ਲੇਕਿਨ ਉੱਥੇ ਹੁਣ ਤੱਕ 89% ਜਿਹੜੀਆਂ ਸੀਟਾਂ ਜਿਹੜੀਆਂ ਟੀਚਰਸ ਦੀਆਂ ਉਹ ਵੈਕੈਂਟ ਰਹੀਆਂ। ਉੱਥੋਂ ਦੇ ਜਿਹੜੇ MP ਨੇ ਉਹ ਲੋਕ ਸਭਾ ਦੇ ਵਿੱਚ ਜਾ ਕੇ ਚੀਖਦੇ ਰਹੇ ਕਿ ਸਾਨੂੰ ਯੂਨੀਵਰਸਿਟੀ ਨੂੰ ਪੈਸਾ ਦੇ ਦਿਓ, ਨਹੀਂ ਦਿੱਤਾ। ਉੱਥੋਂ ਤੇ ਇਸ ਤੋਂ ਇਲਾਵਾ ਮਦਰਾਸ ਯੂਨੀਵਰਸਿਟੀ ਹੈ, ਸੈਂਟਰਲ ਯੂਨੀਵਰਸਿਟੀ ਹੈ, ਉਹ ਸਟੇਟ ਨੂੰ ਕਹਿ ਰਹੀ ਹੈ ਕਿ ਤੁਸੀਂ ਸਾਨੂੰ ਫੰਡ ਦੇ ਦਿਓ। ਟ੍ਰਾਈਬਲ ਯੂਨੀਵਰਸਿਟੀ ਹੈ ਜੋ ਰੀਸੈਂਟਲੀ ਕ੍ਰੀਏਟ ਕੀਤੀ ਗਈ ਸੀ ਕਿ ਟ੍ਰਾਈਬਲ ਲੋਕਾਂ ਨੂੰ ਜਿਹੜੇ ਆਮ ਜਨ ਜੀਵਨ ਦੇ ਨਾਲ ਤੋਰਨ ਦੇ ਲਈ ਇੱਕ ਯੂਨੀਵਰਸਿਟੀ ਆਂਧਰਾ ਪ੍ਰਦੇਸ਼ ਵਿੱਚ ਕ੍ਰੀਏਟ ਕੀਤੀ ਗਈ। ਇਹਨੇ ਇਸੇ ਗਵਰਨਮੈਂਟ ਨੇ ਕ੍ਰੀਏਟ ਕੀਤੀ ਸੀ, ਉਹ ਵੀ ਫੰਡਸ ਦੀ ਵੈਕੈਂਸੀਜ਼ ਦੇ ਨਾਲ ਜੂਝ ਰਹੀ ਹੈ। ਇੱਥੇ ਸਾਡੇ ਇੱਕ ਐਕਟਿਵਿਸਟ ਨੇ, ਉਹ DU ਤੋਂ ਪੜ੍ਹ ਕੇ ਆਏ ਨੇ, ਤੇ ਉਹਨਾਂ ਨੇ ਦੱਸਿਆ ਕਿ DU ਦੇ ਵਿੱਚ ਟੀਚਰ ਹਰ ਮਹੀਨੇ 2 ਸਟ੍ਰਾਈਕਸ ਲਾਜ਼ਮ ਕਰਦੇ ਨੇ। ਤਾਂ ਸੋ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਆਲ ਇੰਡੀਆ ਦੀ ਕੈਪੇਬਿਲਿਟੀ ਕਿੰਨੀ ਹੈ ਸੈਂਟਰ ਗਵਰਨਮੈਂਟ ਦੀ, ਤੇ ਉਹਦੀ ਨੀਅਤ ਕਿੰਨੀ ਹੈ ਸਾਡੀ ਐਜੂਕੇਸ਼ਨ ਨੂੰ ਚਲਾਉਣ ਦੀ। ਜੇ ਆਪਾਂ ਗੱਲ ਕਰੀਏ, ਅਗਲੇ ਫੈਸਲੇ ਦੀ ਗੱਲ ਕਰੀਏ ਜਿਹੜਾ ਸਟੂਡੈਂਟ ਵੱਲੋਂ ਲਿਆ ਜਾਣਾ, ਤਾਂ ਉਹਦੀ ਰਣਨੀਤੀ ਕੀ ਹੋਣੀ ਚਾਹੀਦੀ ਤੁਹਾਡੇ ਮੁਤਾਬਿਕ? ਦੇਖिए ਰਣਨੀਤੀ ਇਹ ਹੈ ਕਿ ਆਮ ਲੋਕ ਪਹਿਲਾਂ ਜਾਗਰੂਕ ਹੋਣ, ਤੇ ਸਭ ਤੋਂ ਵੱਡਾ ਬੈਰੀਅਰ ਹੈ ਜਿਹੜਾ ਆਮ ਲੋਕਾਂ ਦੇ ਵਿੱਚ, ਨੌਜਵਾਨ ਹੁੰਦੇ ਨੇ, ਜੋਸ਼ ਹੁੰਦਾ ਹੈ, ਠੀਕ ਹੈ, ਪਰ ਸਭ ਤੋਂ ਵੱਡਾ ਬੈਰੀਅਰ ਅੱਜ ਇਹ ਹੈ ਕਿ ਨੌਜਵਾਨ ਜਿਨ੍ਹਾਂ ਟੀਚਰਸ ਤੋਂ ਸਿੱਖ ਰਹੇ ਨੇ, ਉਹ ਟੀਚਰਸ ਅੱਜ ਕਠਪੁਤਲੀ ਬਣ ਕੇ ਰਹਿ ਗਏ ਨੇ। ਅੱਜ ਹੁਣ ਜਿਮਨੀ ਚੋਣਾਂ ਨੇ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ, ਪਰ ਜਿਹੜੀ ਸਭ ਤੋਂ ਵੱਡੀ ਤਰਾਸਦੀ ਦੀ ਗੱਲ ਇਹ ਹੈ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਇਸ ਮੁੱਦੇ ਦੇ ਉੱਤੇ ਨਹੀਂ ਬੋਲਿਆ। ਬਿਸਾਈਡ ਦ ਪੋਲੀਟੀਕਲ ਪਾਰਟੀਜ਼ ਇੱਕ ਜਿਹੜਾ ਚੀਫ ਮਿਨਿਸਟਰ ਜਿਹੜਾ ਅੱਜ ਹੈ, ਉਹਦੀ ਇੱਕ ਇਮੇਜ ਇਹ ਸੀ ਕਿ ਪਾਰਟੀਆਂ ਤੋਂ ਉੱਪਰ ਇੱਕ ਪੰਜਾਬ ਦਾ ਨੁਮਾਇੰਦਾ ਹੈ, ਪਰ ਉਸਨੇ ਵੀ ਇਹਦੇ ਉੱਤੇ ਇੱਕ ਚੁੱਪੀ ਧਾਰ ਕੇ ਰੱਖੀ ਹੋਈ। ਤੇ ਸੋ ਇਹ ਹੈ ਕਿ ਹੁਣ ਸਾਡੀਆਂ ਪੋਲੀਟੀਕਲ ਪਾਰਟੀਜ਼ ਜਦੋਂ ਸਾਡੀਆਂ ਇਲੈਕਸ਼ਨਸ ਹੁੰਦੀਆਂ ਨੇ, ਉਹਨਾਂ ਦੇ ਵਿੱਚ ਐਜੂਕੇਸ਼ਨ ਨੂੰ ਇੱਕ ਵੱਡਾ ਮੁੱਦਾ ਬਣਾਉਣਾ ਚਾਹੀਦਾ ਹੈ। ਲੋਕਾਂ ਨੂੰ ਪਾਰਟੀਆਂ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਆਖਿਰ ਕਿਉਂ, ਅਸੀਂ ਕੀ ਤੁਹਾਡੇ ਕੋਲੇ ਪਲਾਨ ਹੈ ਕਿ ਅਸੀਂ ਆਪਦੇ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੀਏ। ਤੇ ਇੱਕ ਮੈਂ ਇਹ ਵੀ ਕਹਾਂਗੀ ਕਿ ਇੱਕ ਜਿਹੜੀ ਸੈਂਟਰ ਗਵਰਨਮੈਂਟ ਦੇ ਉੱਤੇ ਇਹ ਵੀ ਚੱਲ ਰਿਹਾ ਕਿ ਸੈਫਰਨਾਈਜੇਸ਼ਨ ਕਰ ਰਹੀ ਹੈ, ਇੱਕ ਤਰਫੇ ਉਹਨਾਂ ਲੋਕਾਂ ਨੂੰ ਆਪਦੇ ਨਾਲ ਜੋੜ ਰਹੀ ਹੈ ਜਿਹੜੇ ਹਿੰਦੂਇਜ਼ਮ ਨੂੰ ਕਰ ਰਹੇ ਹੈ ਕਿ ਅਸੀਂ ਐਂਸ਼ੀਐਂਟ ਇੰਡੀਆ ਪੜ੍ਹਾ ਰਹੇ ਹਾਂ। ਪਰ ਜੇ ਤੁਸੀਂ ਇਹਦੀ ਇਕਨੋਮਿਕ ਪੋਲਿਸੀਜ਼ ਨੂੰ ਦੇਖੋ, ਤੇ ਮੈਂ ਇੱਥੇ ਆ ਕੇ ਮੈਨੂੰ ਹੈਰਾਨੀ ਹੋਈ, ਕਿਉਂਕਿ ਜੋ 20th ਜੋ ਐਜੂਕੇਸ਼ਨ ਪੋਲਿਸੀ ਹੈ, ਉਹਦੇ ਵਿੱਚ ਇਹ ਕਿਹਾ ਗਿਆ ਕਿ ਆਟੋਨੋਮੀ ਹੋਊਗੀ, ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਹੈ ਜਿਹੜੇ ਉਹ ਫਾਈਨੈਂਸ ਆਪਦਾ ਖੁਦ ਕ੍ਰੀਏਟ ਕਰਨਗੇ। ਇਹਦਾ ਮਤਲਬ ਕੀ ਹੈ ਕਿ ਫੀਸਾਂ ਹਾਈ ਹੋਣਗੀਆਂ, ਤਾਂ ਉਹਦੇ ਲਈ ਸਟੂਡੈਂਟਸ ਨੂੰ ਕਿਵੇਂ ਪ੍ਰਪੇਅਰ ਕਰਨਾ ਹੈ?
ਇੱਕ ਆਈਡੀਓਲੋਜੀ, ਇੱਕ ਸੁਸਾਇਟੀ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਵਿਚਾਰ ਬਣਾਇਆ ਜਾ ਰਿਹਾ, ਇੱਕ ਸੋਸ਼ਲ ਕੌਨਸ਼ੀਅਸਨੈਸ ਬਣਾਈ ਜਾ ਰਹੀ ਹੈ, ਸਮਾਜਿਕ ਚੇਤਨਾ ਬਣਾਈ ਜਾ ਰਹੀ ਹੈ ਕਿ ਜਿਸ ਤਰ੍ਹਾਂ ਬਾਹਰਲੇ ਲੋਕ ਬਾਹਰਲੇ ਵਿਦੇਸ਼ਾਂ ਦੇ ਵਿੱਚ ਨੌਜਵਾਨ ਪੜ੍ਹਨ ਦੇ ਨਾਲ ਨਾਲ ਖੁਦ ਇੰਪਲੋਇਮੈਂਟ, ਖੁਦ ਛੋਟੇ-ਮੋਟੇ ਕੰਮ ਕਰਦੇ ਨੇ, ਉਸੇ ਤਰ੍ਹਾਂ ਪੰਜਾਬ ਦੇ ਤੇ ਇੰਡੀਆ ਦੇ ਲੋਕ ਵੀ ਉਸੇ ਤਰ੍ਹਾਂ ਦੇ ਕੰਮ ਕਰਨ। ਸੋ ਇਸ ਤਰ੍ਹਾਂ ਦੀ ਆਈਡੀਓਲੋਜੀ ਕ੍ਰੀਏਟ ਕਰਕੇ ਸਰਕਾਰ ਆਪਣੇ ਤੋਂ ਇੰਪਲੋਇਮੈਂਟ ਤੇ ਐਜੂਕੇਸ਼ਨ ਵਰਗੀਆਂ ਜਿਹੜੀਆਂ ਬੇਸਿਕ ਜ਼ਿੰਮੇਵਾਰੀਆਂ ਹੈ ਉਹਨਾਂ ਤੋਂ ਵੀ ਆਪਦਾ ਪਿੱਛਾ ਛਡਾ ਰਹੀ ਹੈ। ਸੋ ਇਹਨਾਂ ਕੌਨਸ਼ੀਅਸਨੈਸ ਤੇ ਇਹਨਾਂ ਸਟੈਪਸ ਨੂੰ ਸਾਨੂੰ ਧਿਆਨ 'ਚ ਰੱਖਣਾ ਪਵੇਗਾ। ਅਖੀਰ 'ਚ ਮੈਂ ਆਪਦੇ ਲੋਕਾਂ ਨੂੰ ਇਹੀ ਕਵਾਂਗੀ ਕਿ ਆਂखें बंद करने से खतरा ना जाएगा, वो भी देखना पड़ेगा जो देखा ना जाएगा। शुक्रिया। ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਰੋਸ ਹੈ ਕਿ ਜਿਹੜੀ ਪੰਜਾਬ ਦੀ ਅਨਮੋਲੀ ਵਿਰਾਸਤ ਹੈ ਉਸ ਨੂੰ ਪੰਜਾਬ ਦੇ ਕੋਲੋਂ ਖੋਹਣ ਦੀਆਂ ਤਿਆਰੀਆਂ ਕਿਉਂ ਹੋ ਰਹੀਆਂ ਨੇ। ਤਾਂ ਕਿਤੇ ਨਾ ਕਿਤੇ ਸੁਭਾਵਿਕ ਤੌਰ ਤੇ ਜਿਹੜੇ ਪੰਜਾਬ ਨੂੰ ਸਮਝਦੇ ਨੇ, ਪੰਜਾਬ ਨੂੰ ਧਰਾਤਲ ਤੌਰ ਤੇ ਜਾਣਦੇ ਨੇ, ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹੀ ਸਵਾਲ ਹੈ ਕਿ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਸਥਾਪਿਤ ਕੀਤਾ ਗਿਆ, ਜਿਹਦੇ ਵਿੱਚ ਪੰਜਾਬ ਯੂਨੀਵਰਸਿਟੀ ਵੀ ਕਾਇਮ ਕੀਤੀ ਗਈ, ਤਾਂ ਉਸ ਨੂੰ ਪੰਜਾਬ ਤੋਂ ਖੋਹਣ ਦੀਆਂ ਤਿਆਰੀਆਂ ਕਿਉਂ ਹੋ ਰਹੀਆਂ ਨੇ? ਕਿਉਂ ਬਾਰ-ਬਾਰ ਇਸ ਤਰ੍ਹਾਂ ਜਿਹੜਾ ਵਿਦਿਆਰਥੀਆਂ ਦਾ ਹੈ ਉਹਨਾਂ ਦੇ ਧਿਆਨ ਨੂੰ ਭਟਕਾਇਆ ਜਾਂਦਾ ਹੈ? ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਹਾਈ ਕੋਰਟ ਦੇ ਫੈਸਲੇ ਦੇ ਉੱਪਰ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ-ਨਾਲ ਹੋਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਰਿਐਕਸ਼ਨ ਕਿਸ ਤਰ੍ਹਾਂ ਦਾ ਹੋਏਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।